ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਅੱਜ ਤੁਹਾਡਾ ਜਿਹੜਾ ਜਨਮ ਦਿਨ ਹੈ, ਇਸ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਸ਼ੁਕਰੀਆ ਜੀ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਕਰੀਆ। ਔਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਆਪਣੇ ਨਾਲ ਜੁੜੇ, ਪੰਜਾਬੀ ਰੇਡੀਓ ਨਾਲ ਜੁੜੇ, ਉਹਨਾਂ ਨੇ ਵੀ ਮੈਸੇਜ ਕੀਤੇ ਹੋਏ WhatsApp ਤੇ ਜਾਂ ਮੈਸੇਂਜਰ 'ਚ, ਤੇ ਮੈਂ ਰੂਹ ਤੋਂ ਮਸ਼ਕੂਰ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਵਿਸ਼ੇਸ਼ ਦਿੱਤੀਆਂ ਨੇ ਜੀ। ਤੇ ਆਓ ਹੁਣ ਆਪਾਂ ਜਿਹੜੇ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਤੇ ਮਿੰਟੂ ਜੀ, ਕਹਿੰਦੇ BS ਯੈਦੀਯੂਰੱਪਾ ਨੇ ਹੁਣ ਚੌਥੀ ਵਾਰ ਕਰਨਾਟਕਾ ਦੇ ਮੁੱਖ ਮੰਤਰੀ ਦੇ ਵਜੋਂ ਸਹੁੰ ਚੱਕ ਲਈ। ਆਂਦੇ ਹੁੰਦੇ ਆ ਨਾ ਪੰਜਾਬੀ 'ਚ ਕਿ ਸ਼ਰੀਕ ਮਰੇ ਤੇ ਵਿਹੜਾ ਮੋਕਲਾ। ਜਾਣਦੇ ਹੁੰਦੇ ਆ ਕਿ ਕਦੋਂ ਬਾਬਾ ਮਰੇ ਤੇ ਕਦੋਂ ਬੈਲ ਵੰਡੀਏ। ਇਹ ਸਾਰਾ ਇਹਨਾਂ ਦਾ ਹੀ ਕਹਾਣਾ ਪਾਇਆ ਹੋਇਆ ਸੀਗਾ। ਇੱਕ ਕਹਾਣੀ ਹੁੰਦੀ, ਇੱਕ ਕਹਾਣਾ ਹੁੰਦਾ। ਕਹਿਣ ਦਾ ਮਤਲਬ ਇਹ ਵਾ ਕਿ ਉੱਤੋਂ ਤੇ ਕਹਿੰਦੇ ਸੀਗੇ ਕਿ ਨਹੀਂ ਜੀ ਇਹਨਾਂ ਦਾ ਮਸਲਾ ਵਾ, ਇਹ ਜਾਣਨ ਉਹ ਜਾਣਨ, ਅਸੀਂ ਇਹਨਾਂ ਤੋਂ ਕੀ ਲੈਣਾ। ਪਰ ਵੇਖ ਲਓ ਕਿ ਜਿਉਂ ਹੀ ਕੁਮਾਰ ਸਵਾਮੀ ਹਟਿਆ, ਗੱਦੀ ਤੋਂ ਲੱਥਾ, ਨਾਲ ਦੀ ਨਾਲ ਹੀ ਦਾਅਵਾ ਪੇਸ਼ ਹੋਇਆ, ਇਹਨਾਂ ਨੇ ਹਲਫ ਲੈ ਲਿਆ। ਵੈਸੇ ਤੁਹਾਨੂੰ ਯਾਦ ਹੋਣਾ ਕਿ ਅੱਗੇ ਵੀ ਜਿਵੇਂ ਹੋਇਆ ਸੀ ਨਾ, ਯੈਦੀਯੂਰੱਪਾ ਦੇ ਨਾਲ ਨਾਤੀ ਧੋਤੀ ਰਹਿ ਗਈ, ਨਾਤੀ ਮੱਕੀ ਰਹਿ ਗਈ, ਕਿ ਪਹਿਲਾਂ ਸਹੁੰ ਚੁੱਕ ਲਈ ਸੀਗੀ, ਸਾਰਾ ਕੁਛ ਹੋ ਗਿਆ ਸੀਗਾ, ਪਰ ਬਾਅਦ ਦੇ ਵਿੱਚ ਭਰੋਸੇ ਦੀ ਵੋਟ ਹਾਸਲ ਨਹੀਂ ਸਨ ਕਰ ਸਕੇ। ਤਾਂ ਖੈਰ ਇੱਕ ਵਾਰੀ ਫਿਰ ਹਲਫ ਲੈ ਲਿਆ ਵਾ ਇਹਨਾਂ ਨੇ। ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ, ਕੀ ਭਾਣਾ ਵਰਤਦਾ, ਉਹ ਸਮਾਂ ਦੱਸੂਗਾ। ਉਹ ਗਾਣਾ ਸੀ ਨਾ ਇੰਦਰਜੀਤ ਨਿੱਕੂ ਦਾ, ਵਿੱਚ ਪਰਦੇਸਾਂ ਖੋਰੇ ਕੀ ਭਾਣੇ ਵਰਤਣਗੇ। ਉਹ ਫਿਰ ਪਤਾ ਨਹੀਂ ਕੀ ਭਾਣੇ ਵਰਤਣਗੇ, ਕਿਉਂਕਿ ਜਿਹੜੀ ਜਨਤਾ ਦਲ, ਸੈਕੂਲਰ ਤੇ ਕਾਂਗਰਸ ਦੀ ਸਰਕਾਰ ਚਲੇ ਗਈ ਆ, ਉਹ ਹਾਲੇ ਵੀ ਇੰਨੀ ਮਾੜੀ ਪੋਜੀਸ਼ਨ ਦੇ ਵਿੱਚ ਨਹੀਂ, ਤੇ ਇਹ ਇੰਨੀ ਸਟਰੋਂਗ ਪੋਜੀਸ਼ਨ ਦੇ ਵਿੱਚ ਨਹੀਂ ਨੇ ਕਿ 5 ਸਾਲ ਜਾਂ ਜੋ ਵੀ ਇਹਨਾਂ ਦਾ ਵਕਫਾ ਬਕਾਇਆ ਹੈਗਾ ਉਹਨੂੰ ਬੜੀ ਆਸਾਨੀ ਨਾਲ ਕੱਢ ਸਕਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਦੇਰ ਸਵੇਰ ਚੋਣ ਜਿਹੜੀ ਆ ਹੋਊਗੀ। ਹਾਂ, ਇਹ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਕਰਕੇ ਤੇ ਭਾਵੇਂ ਕਿਤੇ ਨਾ ਕਿਤੇ ਥੋੜਾ ਅਸਰ ਦਿਖਾਈ ਦੇਵੇ। ਸੋ ਮੰਦਿਰ ਦੇ ਵਿੱਚ ਇਹਨਾਂ ਨੇ ਮੱਥਾ ਟੇਕਿਆ, ਪਹਿਲਾਂ ਕੱਡੂ ਮਲੇਸ਼ਵਰ ਮੰਦਿਰ ਦੇ ਵਿੱਚ ਜਾ ਕੇ, ਫਿਰ ਉਸ ਤੋਂ ਬਾਅਦ ਸਿੱਧਾ ਰਾਜ ਭਵਨ ਦੇ ਵਿੱਚ ਗਏ ਨੇ। ਸੋ ਹਲਫ ਲੈ ਲਿਆ। ਹੁਣ ਦੇਖੋ, ਪਹਿਲਾਂ ਤਾਂ ਇਹਨਾਂ ਨੂੰ ਭਰੋਸੇ ਦੀ ਵੋਟ ਹਾਸਲ ਕਰਨੀ ਪਊਗੀ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਕਰ ਜਾਊਗੀ, ਕਿਉਂਕਿ ਇਹਨਾਂ ਨੇ ਸੰਡ ਗੰਢ ਕੀਤੀ ਹੋਈ ਆ, ਜੋੜ ਤੋੜ ਜਿਹੜੇ ਲਾਏ ਹੋਇਆ। ਪਰ ਉਸ ਤੋਂ ਬਾਅਦ ਇਹ ਜਿਹੜੇ ਵਕਾਊ ਟੋਲੇ ਹੁੰਦੇ, ਤੁਹਾਨੂੰ ਪਤਾ, ਕਦੀ ਇੱਧਰ ਚੱਲ ਗਏ, ਕਦੇ ਉੱਧਰ ਚੱਲ ਗਏ, ਜਿਵੇਂ ਜਿਵੇਂ ਹਨੇਰੀ ਦਾ ਵਹਾਅ ਹੁੰਦਾ ਨਾ, ਤੁਹਾਨੂੰ ਪਤਾ, ਇਹ ਲਿਫਾਫੇ ਉੱਡ ਕੇ ਉੱਧਰ ਨੂੰ ਚੱਲ ਜਾਂਦੇ ਆ। ਤਾਂ ਇਹ ਸਦਾ ਇਹਨਾਂ ਦੇ ਨਾਲ ਸਾਂਭੇ ਰਹਿਣਗੇ, ਇੱਕ ਬਹੁਤ ਵੱਡਾ ਸਵਾਲ ਰਹੂਗਾ। ਔਰ ਉਸ ਤੋਂ ਬਾਅਦ ਹੁਣ ਦੇਖੋ, ਕਰਨਾਟਕ ਦੇ ਵਿੱਚ ਇਹਨਾਂ ਨੇ ਸਫਲਤਾ ਹਾਸਲ ਕਰ ਲਈ ਆ। ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਕੀ ਹਲਚਲ ਹੁੰਦੀ ਆ, ਉਹਦੇ ਤੇ ਵੀ ਅੱਖ ਰਹੂਗੀ ਸਭ ਦੀ। ਜੀ ਜੀ, ਬਿਲਕੁਲ, ਇਹ ਤਾਂ ਹੈ ਆ। ਤੇ ਜਿੱਦਾਂ ਮਿੰਟੂ ਜੀ ਤੁਸੀਂ ਕਿਹਾ ਵੀ ਹੋ ਸਕਦਾ ਇਲੈਕਸ਼ਨਾਂ ਹੋਣ, ਤੇ ਜੇ ਮੰਨ ਲਓ ਇਹ ਭਰੋਸੇ ਦੀ ਵੋਟ ਨਹੀਂ ਹਾਸਿਲ ਕਰ ਸਕਦੇ, ਫਿਰ ਕੀ ਪ੍ਰੈਜ਼ੀਡੈਂਟ ਰੂਲ ਹੋਊਗਾ ਕਿ ਸਿੱਧੀਆਂ ਇਲੈਕਸ਼ਨਾਂ ਜਿਹੜੀਆਂ ਘੋਸ਼ਿਤ ਹੋਣਗੀਆਂ? ਹਾਂ, ਬਿਲਕੁਲ। ਜਦ ਤੱਕ ਤੇ ਫਿਰ ਗਵਰਨਰੀ ਰਾਜ ਹੋਊਗਾ, ਤਾਂ ਫਿਰ ਮੱਧਕਾਲੀ ਚੋਣਾਂ ਜਿਹੜੀਆਂ ਉਹੀ ਇੱਕ ਰਸਤਾ ਬਚਦਾ, ਜੇ ਮੰਨ ਲਓ ਭਰੋਸੇ ਦੀ ਵੋਟ ਨਹੀਂ ਹਾਸਿਲ ਕਰ ਸਕਦੇ। ਪਰ ਕਰ ਜਾਣੀ ਹੈ ਨਾ ਇਹਨਾਂ, ਕਿਉਂਕਿ ਜੇ ਆਪਾਂ ਵੇਖੀਏ ਉਹਨਾਂ ਦੇ ਕੋਲ 99 ਰਹੀਆਂ ਸਨ, ਵਿਰੋਧ ਦੇ ਵਿੱਚ 105 ਚਲੇ ਗਈਆਂ ਸੀਗੀਆਂ। ਤੇ ਉਦੋਂ ਆਪਾਂ ਸਾਰੀ ਗਿਣਤੀ ਲਾਈ ਸੀਗੀ ਕਿ ਉਹ ਮਹਿਜ਼ 6 ਕੁ 7 ਥੁੜ ਗਏ ਸੀਗੇ। 6 ਵੀ ਹੁੰਦੇ ਉਹਨਾਂ ਦੇ ਕੰਮ ਚਲੇ ਜਾਣਾ ਸੀਗਾ, ਕਿਉਂਕਿ 16 ਘਟਾ ਦਈਏ 208 ਹੋ ਗਏ। 208 ਦੇ ਵਿੱਚੋਂ ਅੱਧ ਕਰ ਦਈਏ, ਇਹਨਾਂ ਨੂੰ ਚਾਹੀਦੇ ਸੀ 104 ਤੋਂ ਇੱਕ ਵੱਧ 5, ਯਾਨੀ 6 ਸ਼ਾਟ ਸੀਗੇ। ਤੇ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਕੋਲ ਪੂਰੇ ਤਾਂ ਹੈਗੇ ਆ, ਪਰ ਮੰਨ ਲਓ ਗਾਂਹ ਚੱਲ ਕੇ ਉਹ ਸਾਰੇ ਪੂਰੇ ਦੇ ਪੂਰੇ ਰਹਿੰਦੇ, ਪੂਰ ਦਾ ਪੂਰ ਰਹਿੰਦਾ, ਇਹ ਵੇਖਣਾ ਦਿਲਚਸਪ ਹੋਏਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਮਲਨਾਥ ਦੇ ਉੱਤੇ ਕਹਿੰਦੇ ਲੱਗੇ ਹੁਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਇਲਜ਼ਾਮ। ਨਹੀਂ, ਦੇਖੋ, ਇਹ ਤੇ ਬਹੁਤ ਇਹਨਾਂ ਦਾ ਨਾ ਗਲਤ ਕੰਮ ਆ ਜਿੱਦਾਂ ਇਹ ਕਰਦੇ ਆ। ਇਹਨਾਂ ਨੇ ਪਤਾ ਨਹੀਂ ਕਿਆ ਸੋਚ ਕੇ ਇਸ ਤਰ੍ਹਾਂ ਦਾ ਇੱਕ ਤਸ਼ ਹੋਇਆ ਹੋਇਆ ਕਿ ਇੱਕ ਵਾਰੀ ਇਹ ਸਾਰੀਆਂ ਚੀਜ਼ਾਂ ਕਹਿ ਦਿੰਦੇ ਆ, ਫਿਰ ਮੁੜ ਕੇ ਮਾਫੀਆਂ ਦਾ ਦੌਰ ਸ਼ੁਰੂ ਹੋ ਜਾਂਦਾ, ਮੁੜ ਕੇ ਸਪਸ਼ਟੀਕਰਨਾਂ ਦਾ ਦੌਰ ਸ਼ੁਰੂ ਹੋ ਜਾਂਦਾ। ਤਾਂ ਜਿਹੜਾ ਇੱਕ ਪੇਜ ਆ, ਹਾਲਾਂਕਿ ਜੈ ਕਮਲਨਾਥ ਪੇਜ ਆ, ਉਹ ਪਤਾ ਨਹੀਂ ਹੁਣ, ਕਿਉਂਕਿ ਵੈਰੀਫਾਈਡ ਨਹੀਂ ਹੈਗਾ। ਮੈਂ ਦੇਖਿਆ ਜਿੰਨਾ ਕੋਈ ਸਕਰੀਨਸ਼ਾਟ ਉਪਲਬਧ ਹੋਇਆ ਵਾ, ਉਹ ਵੈਰੀਫਾਈਡ ਨਹੀਂ ਹੈਗਾ, ਜਿਵੇਂ ਆਮ ਤੌਰ ਤੇ ਸੈਲੀਬ੍ਰਿਟੀਜ਼ ਦੇ ਹੁੰਦੇ ਆ, ਤੁਹਾਨੂੰ ਪਤਾ ਹੀ ਆ, ਜਾਂ ਵੱਡੇ ਅਦਾਰਿਆਂ ਦੇ ਹੁੰਦੇ ਆ। ਤਾਂ ਉਹ ਵੈਰੀਫਾਈਡ ਨਹੀਂ ਹੈ, ਜਿਹੜਾ ਕਿ ਹੋਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਕਿਸੇ ਵੀ ਚੀਫ ਮਿਨਿਸਟਰ ਦਾ ਜੇ ਅਧਿਕਾਰਤ ਪੇਜ ਆ ਤਾਂ ਵੈਰੀਫਾਈਡ ਹੁੰਦਾ, ਫੇਸਬੁੱਕ ਤੋਂ ਟਿੱਕਾ ਜਿਹਾ ਲੱਗਾ ਹੁੰਦਾ ਨੀਲਾ ਜਿਹਾ, ਤਾਂ ਉਹ ਨਹੀਂ ਹੈ। ਤਾਂ ਜੈ ਕਮਲਨਾਥ ਕੋਈ ਪੇਜ ਆ, ਹੁਣ ਪਤਾ ਨਹੀਂ ਇਹਨਾਂ ਦਾ IT ਸੈੱਲ ਚਲਾਉਂਦਾ ਵਾ ਜਾਂ ਇਹ ਆਪ ਚਲਾਉਂਦੇ ਆ।
ਤਾਂ ਉਹ ਦਾਅਵਾ ਜ਼ਰੂਰ ਕੀਤਾ ਗਿਆ ਕਿ ਕਮਲਨਾਥ ਦਾ ਪੇਜ ਆ ਤੇ ਇਹਦੇ ਖਿਲਾਫ ਇਸੇ ਕਰਕੇ ਹੀ ਮਾਮਲਾ ਜਿਹੜਾ ਉਹ ਜਿਹੜੇ ਹੈਗੇ ਆ ਮਨਜੀਤ ਸਿੰਘ ਜੀਕੇ ਹੋਰੀ ਤੇ ਸਾਬਕਾ ਸੀਨੀਅਰ ਉਪ ਪ੍ਰਧਾਨ ਹੈ ਜਿਹੜੇ ਕੁਲਦੀਪ ਸਿੰਘ ਭੋਗਲ, ਉਹਨਾਂ ਨੇ ਨਾਰਥ ਐਵੀਨਿਊ ਥਾਣੇ ਦੇ ਵਿੱਚ ਇਹਦੇ ਖਿਲਾਫ 153A 295 499 500 501 ਤੇ 505 ਧਾਰਾ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਤਾਂ ਉਹ ਜਿਹੜੀਆਂ ਤੁਕਾਂ ਸੀਗੀਆਂ 1.25 ਲੱਖ ਸੇਕ ਲੜਾਊ, ਤਾਂ ਉਹ ਵਿਗਾੜ ਕੇ ਲਿਖੀਆਂ ਗਈਆਂ 1.25 ਲੱਖ ਸੇਕ ਲੜਾਊ ਜਿਹੜੀਆਂ ਉਸੇ ਮੈਂ ਬਾਜ ਤੜਾਊ ਤਬੇ ਕਮਲਨਾਥ ਨਾਮ ਕਹਾਊ। ਸੋ ਇਸ ਤਰ੍ਹਾਂ ਉਹ ਤੁਕਾਂ ਜਿਹੜੀਆਂ ਵਿਗਾੜ ਕੇ ਪੇਸ਼ ਕੀਤੀਆਂ ਗਈਆਂ। ਹੁਣ ਪਹਿਲਾਂ ਤੇ ਇਹ ਵੈਰੀਫਾਈਡ ਹੋਣਾ ਲਾਜ਼ਮੀ ਆ ਕਿ ਉਹ ਪੇਜ ਕਿਹਦਾ ਵਾ ਜੀ। ਜੇ ਤੇ ਕੋਈ ਉਦਾਂ ਹੀ ਚਲਾਈ ਜਾਂਦਾ ਜਾਂ ਕੋਈ ਵਾਰ ਏਦਾਂ ਹੁੰਦਾ, ਤੁਹਾਨੂੰ ਪਤਾ ਹੀ ਆ ਕਿ ਵਿਰੋਧੀਆਂ ਦੀਆਂ ਚਾਲਾਂ ਵੀ ਹੁੰਦੀਆਂ, ਕਿਉਂਕਿ ਕਮਲਨਾਥ ਦੇ ਖਿਲਾਫ ਸਿੱਖ ਭਾਵਨਾਵਾਂ ਪਹਿਲਾਂ ਹੀ ਖੜੀਆਂ ਨੇ, ਪਹਿਲਾਂ ਹੀ ਪੱਤੀਆਂ ਨੇ। ਤਾਂ ਕਈ ਵਾਰ ਤੁਹਾਨੂੰ ਪਤਾ ਕਿ ਸ਼ਰਾਰਤਬਾਜ਼ੀ ਵੀ ਹੋ ਜਾਂਦੀ ਹੈ। ਵੈਰੀਫਾਈਡ ਇਸ ਚੀਜ਼ ਨੂੰ ਕਰ ਲੈਣਾ ਚਾਹੀਦਾ। ਤੇ ਜੇ ਪੇਜ ਇਹਨਾਂ ਦਾ ਹੀ ਆ ਜਾਂ ਇਹਨਾਂ ਦੇ ਕਿਸੇ ਲੁੱਚੇ ਲਫੰਗੇ ਦਾ ਜਿਹੜਾ ਪੰਗੇ ਲੈਂਦਾ, ਤਾਂ ਉਹਦੇ ਖਿਲਾਫ ਬਿਲਕੁਲ ਕਾਰਵਾਈ ਬਣਦੀ ਹੈ, ਕਿਉਂਕਿ ਇਸ ਦੇਸ਼ ਦੇ ਬੱਚੇ ਨੂੰ ਵੀ ਸ਼ਾਇਦ ਪਤਾ ਹੋਵੇਗਾ ਕਿ ਇਸ ਤਰ੍ਹਾਂ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਨਹੀਂ ਕਰਨਾ ਚਾਹੀਦਾ। ਖਾਸ ਤੌਰ ਤੇ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਜਿਹੜਾ ਧਰਮ ਆ ਉਹਦੀ ਜਿਹੜੀ ਗੁਰਬਾਣੀ ਆ ਉਹਦੇ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਤਾਂ ਏਦਾਂ ਕਿਉਂ ਕੀਤਾ ਜਾਂਦਾ ਵਾਰ-ਵਾਰ ਪਤਾ ਨਹੀਂ, ਜਾਣੇ ਚ ਕਰਦੇ ਅਣਜਾਣੇ ਚ ਕਰਦੇ, ਪਰ ਜੋ ਕਰਦੇ ਗਲਤ ਕਰਦੇ ਆ। ਤੇ ਜੇ ਇਹ ਪੇਜ ਮੁੱਖ ਮੰਤਰੀ ਦਾ ਤੇ ਬਹੁਤ ਸ਼ਰਮਨਾਕ ਗੱਲ ਵੀ ਆ, ਅਫਸੋਸਨਾਕ ਗੱਲ ਵੀ ਆ, ਤੇ ਇਹਦੇ ਤੇ ਫਿਰ ਕਾਰਵਾਈ ਜਿਹੜੀ ਹੋਣੀ ਲਾਜ਼ਮੀ ਚਾਹੀਦੀ। ਬਿਲਕੁਲ, ਬੀਤੇ ਦਿਨਾਂ ਦੇ ਵਿੱਚ ਵੀ ਇਦਾਂ ਦੀ ਹੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਸੀ। ਬੜੇ ਵੈਸੇ ਸੋਚਣ ਵਾਲੀ ਗੱਲ ਆ ਵੀ ਪਤਾ ਨਹੀਂ ਇਹ ਕਿੱਥੇ ਜਿਹੜੇ ਰਹਿੰਦੇ ਆ ਵੀ ਜਿਹੜੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਤੇ ਬਾਰ-ਬਾਰ ਉਹੀ ਗੱਲਾਂ ਜਿਹੜੀਆਂ ਦੁਹਰਾਉਂਦੇ ਹੀ ਰਹਿੰਦੇ ਨੇ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਧੁਨੀ ਪ੍ਰਦੂਸ਼ਣ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ। ਹਾਂ ਬਿਲਕੁਲ, ਇਹਨਾਂ ਨੇ ਇੱਕ ਕਾਫੀ ਵੱਡਾ ਜਿਹੜਾ ਹੁਕਮ ਜਾਰੀ ਕੀਤਾ। ਮੰਦਿਰ, ਮਸਜਿਦ, ਗੁਰਦੁਆਰਾ, ਇਹ ਜੋ ਵੀ ਧਾਰਮਿਕ ਸਥਾਨ ਨੇ, ਇਹਨਾਂ ਦੇ ਦੱਸਦੇ ਆ ਕਿ ਸੁਬਾਹ 6 ਵਜੇ ਤੋਂ ਪਹਿਲਾਂ ਲਾਊਡ ਸਪੀਕਰ ਦਾ ਇਸਤੇਮਾਲ ਜਿਹੜਾ ਉਹ ਨਹੀਂ ਹੋਏਗਾ, ਜੋ ਹੁਕਮ ਆ। ਤਾਂ ਅੱਗੇ ਤੇ ਹੈ ਸੀਗਾ ਕਿ ਤੁਸੀਂ ਅੰਦਰ ਮਤਲਬ ਕਿ ਜੋ ਗੁਰਦੁਆਰਾ ਸਾਹਿਬ ਦੀ ਹਦੂਦ ਆ ਜਾਂ ਮੰਦਿਰ ਦੀ ਹਦੂਦ ਆ ਜਾਂ ਮਸਜਿਦ ਦੀ ਹਦੂਦ ਆ, ਤੁਸੀਂ ਉਹਦੇ ਵਿੱਚ ਛੋਟੇ ਸਪੀਕਰ ਲਾ ਕੇ ਜੋ ਵੀ ਤੁਸੀਂ ਆਪਣਾ ਉਹ ਪੂਜਾ ਪਾਠ ਕਰ ਸਕਦੇ ਹੋ। ਪਰ ਹੁਣ ਇਹ ਇੱਕ ਹੁਕਮ ਹੋਇਆ ਵਾ ਕਿ ਸੁਬਾਹ 6 ਵਜੇ ਤੱਕ ਤੁਸੀਂ ਲਾਊਡ ਸਪੀਕਰ ਦਾ ਇਸਤੇਮਾਲ ਨਹੀਂ ਕਰ ਸਕਦੇ। ਤਾਂ ਵੈਸੇ ਦੇਖੋ ਇਹਦਾ ਵਿਰੋਧ ਤੇ ਪਹਿਲਾਂ ਹੀ ਹੁੰਦਾ, ਔਰ ਖੁਦ ਅਕਾਲ ਤਖਤ ਤੋਂ ਇਸ ਤਰ੍ਹਾਂ ਦਾ ਆਦੇਸ਼ ਜਾਰੀ ਹੋ ਚੁੱਕਾ ਕਿ ਭਾਈ ਤੁਸੀਂ ਹਦੂਦ ਦੇ ਅੰਦਰ ਆਵਾਜ਼ ਰੱਖੋ, ਤਾਂ ਕਿ ਦੂਸਰਿਆਂ ਦੀ ਜ਼ਿੰਦਗੀ 'ਚ ਕੋਈ ਇਸ ਤਰ੍ਹਾਂ ਦਾ ਖਲਲ ਨਾ ਪਵੇ ਕਿ ਕੋਈ ਬੰਦਾ ਉੱਠ ਕੇ ਆ ਕੇ ਗੁਰਦੁਆਰੇ ਲੜਨ ਝਗੜਨ ਲੱਗ ਪਵੇ ਜਾਂ ਬੁਰਾ ਭਲਾ ਹੋਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ। ਇਹ ਵਾਪਰਦੀਆਂ, ਇਹ ਜੋ ਪਿੰਡਾਂ 'ਚ ਗੁਰਦੁਆਰਿਆਂ ਦੇ ਨਜ਼ਦੀਕ ਘਰ ਰਹਿੰਦੇ ਆ, ਉਹ ਕੋਈ ਚਾਹ ਮੰਗਦਾ ਤੇ ਨਾਲ ਦਾਲ ਆ ਜਾਂਦੀ ਆ ਕਿ ਸ਼ਾਇਦ ਦਾਲ ਮੰਗੀ ਗਈ ਆ, ਕਿਉਂਕਿ ਸੁਣਦਾ ਕੁਛ ਨਹੀਂ ਹੈ ਜਦੋਂ ਏਦਾਂ ਦਾ ਸ਼ੋਰ ਸ਼ਰਾਬਾ ਹੁੰਦਾ। ਤਾਂ ਲਾਊਡ ਸਪੀਕਰਾਂ ਦਾ ਇਸਤੇਮਾਲ ਜਿਹੜਾ ਉਹ 6 ਵਜੇ ਤੋਂ ਪਹਿਲਾਂ ਨਹੀਂ ਹੋ ਸਕੂਗਾ। ਸੋ ਇਹ ਫੈਸਲਾ ਜਿਹੜਾ ਮੇਰੇ ਖਿਆਲ ਦੇ ਨਾਲ ਠੀਕ ਆ। ਰਾਤ ਨੂੰ 10 ਵਜੇ ਤੋਂ ਲੈ ਕੇ ਸੁਬਾਹ 6 ਵਜੇ ਤੱਕ ਲਾਊਡ ਸਪੀਕਰ ਦੀ ਵਰਤੋਂ ਜਿਹੜੀ ਰੋਕੀ ਗਈ, ਠੀਕ ਆ। ਔਰ ਨਾਲ ਉਹਨਾਂ ਨੇ ਕਿਹਾ ਕਿ ਜਿੱਦਾਂ ਡੀਜੇ ਵਗੈਰਾ ਵੱਜਦੇ ਆ ਜਾਂ ਹੋਰ ਹੁੰਦਾ, ਤਾਂ ਇਹ ਵੀ ਚੀਜ਼ ਜਿਹੜੀ ਆ ਉਹ ਨਹੀਂ ਹੋਏਗੀ ਰਾਤ ਨੂੰ, ਇਹ ਵੀ ਨਹੀਂ ਹੋਏਗੀ। ਤਾਂ ਜੇ ਮੰਨ ਲਓ ਧਾਰਮਿਕ ਜਾਂ ਕੋਈ ਸੰਸਕ੍ਰਿਤਿਕ ਆਯੋਜਨ ਹੈ ਵੀ ਆ, ਤਾਂ ਉਹ ਸਾਲ ਦੇ 15 ਦਿਨ ਰਾਤ 12 ਵਜੇ ਤੱਕ ਲਾਊਡ ਸਪੀਕਰ ਜਾਂ ਮਿਊਜ਼ਿਕ ਸਿਸਟਮ ਉਹ ਚਲਾਉਣ ਦੀ ਛੋਟ ਹੋਏਗੀ। ਮਤਲਬ ਇਹ ਨਹੀਂ ਹੈ ਕਿ ਜਦੋਂ ਤੁਹਾਡਾ ਦਿਲ ਕਰੇ ਤੇ ਤੁਸੀਂ ਉਦੋਂ ਹੀ ਘੜੇ ਤੋਂ ਕੌਲਾ ਚੱਕਦੇ ਹੋ। ਤਾਂ ਖੈਰ ਦੂਸਰੇ ਪਾਸੇ ਇੱਕ ਵੱਡਾ ਹੁਕਮ ਹੋਰ ਵੀ ਹੋਇਆ, ਉਹ ਬੜਾ ਇੰਟਰਸਟਿੰਗ ਆ, ਜਿਹੜਾ ਕਿ ਇੱਕ ਵਿਸ਼ਾ ਸਾਡੇ ਵਿੱਚ ਬਹੁਤ ਚਰਚਿਤ ਰਹਿੰਦਾ ਹੈ। ਅਸ਼ਲੀਲ ਤੇ ਜਿੱਦਾਂ ਵਾਇਲੈਂਸ ਗਾਣੇ ਆਉਂਦੇ ਆ, ਜਿੱਦਾਂ ਵਾਇਲੈਂਟ ਕੰਟੈਂਟ ਜਿੱਦਾਂ ਗਾਣਿਆਂ 'ਚ ਆਉਂਦਾ, ਫਿਰ ਡਰੱਗਸ ਨੂੰ ਜਿੱਦਾਂ ਪ੍ਰਮੋਟ ਕੀਤਾ ਜਾਂਦਾ, ਤਾਂ ਉਹਨੂੰ ਲੈ ਕੇ ਵੀ ਹਾਈ ਕੋਰਟ ਨੇ ਇੱਕ ਹੁਕਮ ਪਾਸ ਕੀਤਾ। ਉਹ ਕਹਿੰਦੇ ਆ ਕਿ ਪੰਜਾਬ, ਹਰਿਆਣਾ ਔਰ ਚੰਡੀਗੜ੍ਹ, ਇਹਨਾਂ ਦੇ ਵਿੱਚ ਲਾਈਵ ਸ਼ੋਅ ਅੰਦਰ ਪਬਲਿਕ ਪਲੇਸ ਦੇ ਵਿੱਚ ਇਹ ਗੀਤ ਨਹੀਂ ਵਜਾਏ ਜਾਣਗੇ। ਮਤਲਬ ਜੋ ਨਸ਼ੇ ਨੂੰ ਪ੍ਰਮੋਟ ਕਰਦੇ ਹੋਣ, ਜਿਨ੍ਹਾਂ ਦੇ ਵਿੱਚ ਅਸ਼ਲੀਲਤਾ ਹੋਊਗੀ ਜਾਂ ਜਿਹੜੇ ਹਿੰਸਾ ਨੂੰ ਵਧਾਵਾ ਦਿੰਦੇ ਹੋਣਗੇ, ਤਾਂ ਜਿਹੜੇ ਭੰਨਤੋੜ ਨੂੰ ਵਧਾਵਾ ਦਿੰਦੇ ਹੋਣਗੇ, ਇਹ ਗੀਤ ਨਾ ਲਾਈਵ ਸ਼ੋਅ 'ਚ ਤੁਸੀਂ ਲਾ ਸਕਦੇ ਹੋ, ਨਾ ਪਬਲਿਕ ਪਲੇਸ ਤੇ ਵਜਾ ਸਕਦੇ ਹੋ। ਤਾਂ ਇਹ ਕਾਫੀ ਵੱਡਾ ਹੁਕਮ ਆ। ਔਰ ਨਾਲ ਉਹਨਾਂ ਨੇ ਕਿਹਾ ਕਿ ਕੁਤਾਹੀ ਹੋਣ ਤੇ ਸਟੇਟ ਦਾ ਡੀਜੀਪੀ ਜ਼ਿੰਮੇਵਾਰ ਹੋਊਗਾ। ਤਾਂ ਉਹਨਾਂ ਨੇ ਇੱਕ ਜ਼ਿੰਮੇਵਾਰੀ ਵੀ ਮੁਕਰਰ ਕਰ ਦਿੱਤੀ ਆ ਕਿ ਜੇ ਇਸ ਹੁਕਮ ਦਾ ਪਾਲਣ ਨਹੀਂ ਹੁੰਦਾ ਤੇ ਸਿੱਧੇ ਤੌਰ ਤੇ ਸੰਬੰਧਿਤ ਸੂਬੇ ਦਾ ਡੀਜੀਪੀ ਜਿਹੜਾ ਉਹ ਜਵਾਬ ਦੇਊ।
ਜੀ। ਤੇ ਮਿੰਟੂ ਜੀ ਇਹ ਕਿੱਥੋਂ ਜਿਹੜੇ ਕਰਾਉਣਗੇ ਵੀ ਕਿਹੜੇ ਗੀਤ ਲਾਏ ਜਾ ਸਕਦੇ ਆ ਤੇ ਕਿਹੜੇ ਫਿਰ ਨਹੀਂ ਲਾਏ ਜਾ ਸਕਦੇ, ਕੀ ਉਸ ਦਾ ਵੀ ਕੋਈ ਨਿਰਣਾ ਆ ਜਾਂ ਇਹ ਲੋਕ ਸੋਚ ਦੇ ਮੁਤਾਬਕ ਹੀ ਹੋਊਗਾ? ਨਹੀਂ ਦੇਖੋ, ਇਹ ਤੇ ਬਹੁਤ ਸਧਾਰਨ ਜੀ ਗੱਲ ਹੁੰਦੀ ਆ। ਕਈ ਗਾਣੇ ਹੁਣ ਜਿਹੜੇ ਆ ਉਹ ਬਿਲਕੁਲ ਇਦਾਂ ਦੇ ਹੁੰਦੇ ਆ ਕਿ ਜਿੱਦਾਂ ਹੁਣ ਦੇਖੋ ਥੋੜਾ ਬਹੁਤ ਤੇ ਕੰਟੈਂਟ ਚੱਲੂਗਾ, ਤੁਸੀਂ ਸਾਰਾ ਕੁਝ ਨਹੀਂ ਰੋਕ ਸਕਦੇ, ਪਰ ਕੁਝ ਗਾਣੇ ਲੱਖ ਹੀ ਟੱਪ ਜਾਂਦੇ ਆ। ਹਥਿਆਰਾਂ ਨੂੰ ਪ੍ਰਮੋਟ, ਡਰੱਗ ਨੂੰ ਪ੍ਰਮੋਟ, ਇਹ ਚੀਜ਼ਾਂ ਆਸਾਨੀ ਨਾਲ ਪਛਾਣੀਆਂ ਜਾ ਸਕਦੀਆਂ। ਪਰ ਗੱਲ ਇਹ ਆ ਨਾ ਕਿ ਹੇਠਲੇ ਪੱਧਰ ਤੇ ਅਮਲ ਕਰਨਾ ਬੜਾ ਔਖਾ। ਇੱਥੇ ਤੇ ਥਾਣਿਆਂ ਦੇ ਵਿੱਚ ਵੱਜਦੇ ਰਹਿੰਦੇ ਆ, ਥਾਣਿਆਂ ਦੇ ਵਿੱਚ ਸਭ ਕੁਝ ਚੱਲਦਾ ਰਹਿੰਦਾ, ਤਾਂ ਇਹ ਬਹੁਤ ਔਖਾ। ਪਰ ਮੇਰੇ ਖਿਆਲ ਦੇ ਨਾਲ ਚਲੋ ਥੋੜਾ ਬਹੁਤਾ ਵੀ ਕਰਨ, ਥੋੜਾ ਬਹੁਤ ਇੱਕ ਡਰ ਤੇ ਰਹਿੰਦਾ ਨਾ। ਮੰਨ ਲਓ ਲਾਈਵ ਸ਼ੋਅ ਦੇ ਵਿੱਚ ਚੱਲਦੇ, ਲਾਈਵ ਸ਼ੋਅ ਦੇ ਵਿੱਚ 5-7 ਥਾਵਾਂ ਤੇ ਕਲਾਕਾਰ ਨੂੰ ਤੋਂ ਸਟੇਜ ਤੋਂ ਲਾ ਕੇ ਥੱਲੇ ਲੈ ਜਾਣ ਵੀ ਆ ਜਾ ਮਿੱਤਰਾ ਤੈਨੂੰ ਦਰਸ਼ਨ ਕਰਾਈਏ ਕਿ ਬੰਦੂਕਾਂ ਕੀ ਹੁੰਦੀਆਂ, ਫਟਾਏ ਕੀ ਹੁੰਦੇ ਆ, ਹਵਾਲਾਤਾਂ ਕੀ ਹੁੰਦੀਆਂ, ਤੇ ਦੂਜਿਆਂ ਨੂੰ ਡਰ ਪੈ ਜਾਊਗਾ। ਕਹਿਣਗੇ ਕਿ ਨਹੀਂ ਭਾਈ ਅਸੀਂ ਤੇ ਭਰਾਵੋ ਭੇਟਾ ਗਾ ਸਕਦੇ ਆ, ਅਸੀਂ ਤੇ ਧਾਰਮਿਕ ਗਾ ਸਕਦੇ ਆ। ਚਲੋ ਇੰਨਾ ਵੀ ਨਾ ਕਰਨਗੇ, ਇਹ ਤੇ ਹੋਊਗਾ ਨਾ ਭਾਈ ਏਦਾਂ ਦੇ ਗਾਣੇ ਨਹੀਂ ਗਾਏ ਜਾਣਗੇ। ਜੇ ਕਰਨ ਵਾਲੇ ਹੋਣ, ਇੱਕ ਮੌਕਾ ਹੈਗਾ, ਕਿਉਂਕਿ ਹੁਣ ਤੁਹਾਡੇ ਕੋਲ ਇੱਕ ਹਾਈ ਕੋਰਟ ਦਾ ਹੁਕਮ ਹੈ। ਅੱਗੇ ਤਾਂ ਤੁਸੀਂ ਕਹਿੰਦੇ ਕਿ ਸਾਡੇ ਕੋਲ ਕੁਛ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ, ਤਾਂ ਹੁਣ ਤੁਹਾਨੂੰ ਇਸ ਤਰ੍ਹਾਂ ਦੀ ਵਿਵਸਥਾ ਬਣਾ ਲੈਣੀ ਚਾਹੀਦੀ ਹੈ, ਮਿਆਰ ਬਣਾ ਲੈਣਾ ਚਾਹੀਦਾ ਕਿ ਪਬਲਿਕ ਪਲੇਸਿਸ ਤੇ ਤੁਸੀਂ ਆਹ ਗਾਣਾ ਨਹੀਂ ਗਾਓਗੇ ਘੱਟੋ ਘੱਟ, ਜਾਂ ਲਾਈਵ ਸ਼ੋਜ਼ ਦੇ ਵਿੱਚ ਤੁਸੀਂ ਨਹੀਂ ਗਾਓਗੇ, ਕਿਉਂਕਿ ਉੱਥੇ ਬੱਚੇ ਵੀ ਹੁੰਦੇ ਆ, ਤਾਂ ਬੱਚਿਆਂ ਦੀ ਮਾਨਸਿਕਤਾ ਤੇ ਇਹ ਚੀਜ਼ਾਂ ਅਸਰ ਪਾਉਂਦੀਆਂ। ਦੇਖੋ ਮੈਂ ਵੀ ਇਹਨਾਂ ਚੀਜ਼ਾਂ ਨਾਲ ਜੁੜਿਆ ਵਾਂ, ਮੈਂ ਕਵਾਂ ਜੋ ਮਰਜ਼ੀ ਕਵਾਂ, ਪਰ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ, ਡੈਫੀਨੇਟਲੀ ਪੈਂਦਾ। ਜੀ 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 ਬਿਲਕੁਲ। ਆਹੋ, ਜੇ ਕੋਈ ਉਸ ਨੂੰ ਦੇਖ ਕੇ ਕੋਈ ਚੰਗੀ ਚੀਜ਼ ਵੀ ਸਿੱਖਦਾ ਤੇ ਮਾੜੀ ਤਾਂ ਡੈਫੀਨੇਟਲੀ ਜਿਹੜੀ ਉਹ ਸਿੱਖੀ ਜਾਂਦੇ ਨੇ। ਅਗਲੀ ਗੱਲ ਕਰਦੇ ਕਿ ਨਸ਼ਾ ਕਾਰੋਬਾਰੀ ਨੂੰ ਫੜਾਉਣ ਦੇ ਉੱਤੇ ਕਾਂਗਰਸ ਦੇਵੇਗੀ 10,000 ਦਾ ਇਨਾਮ। ਦੇਖੋ ਇਹ ਬਲਾਕ ਫਗਵਾੜਾ ਦੇ ਦਿਹਾਤੀ ਕਾਂਗਰਸ ਵਾਲਿਆਂ ਦੀ ਮੀਟਿੰਗ ਹੋਈ ਆ, ਤੇ ਉਹਨਾਂ ਨੇ ਕਿਹਾ ਕਿ ਸਹੀ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਾਂਗੇ ਤੇ ਨਾਲੇ ਉਹਨੂੰ 10,000 ਰੁਪਏ ਦਾ ਨਾਮ ਵੀ ਦੇਵਾਂਗੇ। ਤਾਂ ਇਹ ਇਹਨਾਂ ਨੇ ਇੱਕ ਇਨਾਮ ਐਲਾਨੇ ਆ, ਨਾਲ ਉਹਨਾਂ ਨੇ ਮੋਬਾਈਲ ਨੰਬਰ ਐਲਾਨੇ ਆ, ਫਿਰ ਉਹਨਾਂ ਨੇ DSP ਫਗਵਾੜਾ ਦਾ ਵੀ ਨੰਬਰ ਦਿੱਤਾ। ਚਲੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਵਾ, ਇਹ ਠੀਕ ਆ, ਪਰ ਮੈਨੂੰ ਤਾਂ ਇਹ ਚੀਜ਼ਾਂ ਵੈਸੇ ਨਾ ਡਰਾਮੇਬਾਜ਼ੀਆਂ ਲੱਗਦੀਆਂ। ਜੇ ਤੁਸੀਂ ਹਾਈ ਚੀਜ਼ਾਂ ਕਰਨੀਆਂ, ਕੋਈ ਪੋਰਟਲ ਬਣਾ ਦਿਓ। ਤੁਸੀਂ ਇੱਕ ਵਾਰੀ ਪੋਰਟਲ ਬਣਾ ਕੇ ਜਲਵਾ ਤਾਂ ਵੇਖੋ, ਲੋਕ ਤੁਹਾਨੂੰ ਵੀਡੀਓ ਬਣਾ ਕੇ ਘੱਲ ਦੇਣਗੇ, ਤੁਹਾਨੂੰ ਲਾਈਵ ਫੁਟੇਜ ਕਰ ਦੇਣਗੇ ਤੁਹਾਨੂੰ। ਹੋਰ ਦੱਸੋ, ਤੁਸੀਂ ਪੋਰਟਲ ਬਣਾਓ, ਉਹਦੇ ਤੇ ਰੱਖ ਦਿਓ ਕਿ ਹਾਂ ਭਾਈ ਤੁਸੀਂ ਉਹਦੇ ਤੇ ਲਾਈਵ ਵੀ ਵਿਖਾ ਸਕਦੇ ਹੋ, ਉਹਦੇ ਤੇ ਰਿਕਾਰਡਡ ਵੀਡੀਓ ਵੀ ਪਾ ਸਕਦੇ ਹੋ, ਉਹਦੇ ਤੇ ਕੰਪਲੇਂਟ ਵੀ ਕਰ ਸਕਦੇ ਹੋ। ਕਿਉਂਕਿ ਹੁਣ ਲੋਕ ਕਰਦੇ ਨੇ, ਕਰ ਕਰਕੇ ਥੱਕ ਚੁੱਕੇ ਆ, ਕਿਉਂਕਿ ਕਾਰਵਾਈ ਨਹੀਂ ਹੁੰਦੀ। ਲੋਕ ਕਹਿੰਦੇ ਅਸੀਂ ਦੁਸ਼ਮਣੀ ਪਾ ਕੇ, ਅਸੀਂ ਸਿੰਘ ਫਸਾ ਕੇ ਬਹਿ ਜਾਈਏ, ਮੁੜ ਕੇ ਤੇ ਗੱਲ ਨਹੀਂ ਸੁਣਦੇ ਕਿਸੇ ਦੀ। ਸੋ ਕਹਿਣ ਦਾ ਭਾਵ ਹੈ ਕਿ ਇਹ ਸਾਰੀਆਂ ਚੀਜ਼ਾਂ ਕਰਨੀਆਂ ਤੇ ਇੱਕ ਪੋਰਟਲ ਬਣਾਓ। ਪੋਰਟਲ ਤੇ ਤੁਸੀਂ ਕਹੋ ਕਿ ਹਾਂ ਭਾਈ ਜਿਹੜੀ ਗਲੀ, ਜਿਹੜੇ ਮੁਹੱਲੇ ਦੇ ਵਿੱਚ ਇਸ ਤਰ੍ਹਾਂ ਦਾ ਕਾਰੋਬਾਰ ਚੱਲਦਾ, ਤੁਸੀਂ ਉਹਦੀ ਸਾਨੂੰ ਸੂਚਨਾ ਦਿਓ। ਵੇਖਿਓ ਜਲਵੇ ਕਿੱਦਾਂ ਪੋਰਟਲ ਭਰਦਾ। ਜੇ ਪੋਰਟਲ ਅਗਲਿਆਂ ਨੇ ਹੈਂਗ ਨਾ ਕਰ ਦਿੱਤਾ ਤੇ ਦੱਸਿਓ। ਤਾਂ ਇਹ ਚੀਜ਼ ਜਿਹੜੀ ਆ ਇਸ ਰੂਪ ਦੇ ਵਿੱਚ ਹੋ ਸਕਦੀ ਆ। ਬਾਕੀ ਹਾਲਾਤ ਕੀ ਆ ਪੰਜਾਬ ਦੇ, ਉਹ ਸਭ ਨੂੰ ਪਤਾ। ਅੱਜ ਹੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸਾਂ ਕਿ ਇੱਕ ਦਿਨ ਦੇ ਵਿੱਚ 13 ਪੇਸ਼ੈਂਟ ਜਿਹੜੇ ਆ ਉਹ ਨਵੇਂ ਏਡਜ਼ ਦੇ ਆ ਰਹੇ ਆ। ਤੁਸੀਂ ਆਪ ਅੰਦਾਜ਼ਾ ਲਾ ਲਓ, ਇੱਕ ਦਿਨ ਚ 13, ਔਰ ਇਹ ਰਿਕਾਰਡ ਤੇ ਆਉਂਦੇ ਆ, ਜਿਹੜੇ ਆਫ ਦੀ ਰਿਕਾਰਡ ਆ ਉਹ ਕਿੰਨੇ ਹੋਣਗੇ ਦੇਖ ਲਓ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੇਂਦਰੀ ਜਲ ਟ੍ਰਿਬਿਊਨਲ ਬਣਾਉਣ ਦਾ ਰਾਹ ਹੋਇਆ ਪੱਧਰਾ। ਦੇਖੋ ਜਲ ਟ੍ਰਿਬਿਊਨਲ ਬਣਾਉਣ ਦਾ ਰਸਤਾ ਇਹਨਾਂ ਨੇ ਪੱਧਰਾ ਕਰ ਲਿਆ ਵਾ, ਤੇ ਲੋਕ ਸਭਾ 'ਚ ਇਹ ਬਿੱਲ ਜਿਹੜਾ ਉਹ ਵੀਰਵਾਰ ਨੂੰ ਪੇਸ਼ ਕਰ ਦਿੱਤਾ ਗਿਆ। ਵਿਰੋਧੀ ਪਾਰਟੀਆਂ ਨੇ ਇਸ ਦਾ ਵਿਰੋਧ ਤਾਂ ਕੀਤਾ ਵਾ, ਪਰ ਜਿਹੜੇ ਕੇਂਦਰੀ ਜਲ ਮੰਤਰੀ ਆ ਗਜਿੰਦਰ ਸਿੰਘ ਸ਼ੇਖਾਵਤ, ਉਹ ਕਹਿੰਦੇ ਕਿ 2013 'ਚ ਇਹ ਸੰਬੰਧਿਤ ਬਿੱਲ ਲਿਆਂਦਾ ਗਿਆ ਸੀ, ਅਸੀਂ ਤੈਨੂੰ ਅੱਗੇ ਵਧਾ ਰਹੇ ਹਾਂ। ਕਹਿਣ ਦਾ ਮਤਲਬ ਇਹ ਆ ਕਿ ਪਿਛਲੀ ਸਰਕਾਰ ਵੇਲੇ ਇਹ ਬਿੱਲ ਆਇਆ ਸੀਗਾ, ਸੋ ਹੁਣ ਅਸੀਂ ਇਹਦੇ ਤੇ ਕਾਰਵਾਈ ਪਾ ਰਹੇ ਹਾਂ। ਤਾਂ ਜੇ ਮੰਨ ਲਓ ਇਹ ਬਣ ਜਾਂਦਾ ਟ੍ਰਿਬਿਊਨਲ, ਇਹ ਕੀ ਆ ਕਿ ਜਿੱਦਾਂ ਹੁਣ ਕੁਛ ਡਿਸਪਿਊਟਡ ਮਸਲੇ, ਜਿੱਦਾਂ ਪੰਜਾਬ ਹਰਿਆਣੇ ਦਾ, ਕਰਨਾਟਕ ਤਮਿਲਨਾਡੂ ਦਾ, ਨਾਲ ਕੇਰਲਾ ਵੀ ਜੋੜ ਲਓ, ਤਾਂ ਇਹ ਕੁਛ ਰਾਜ ਆ ਜਿਨ੍ਹਾਂ ਦੇ ਵਿੱਚ ਪਾਣੀ ਨੂੰ ਲੈ ਕੇ ਝਗੜਾ ਰਹਿੰਦਾ। ਤਾਂ ਹੋਰ ਵੀ ਕਈ ਰਾਜ ਹੋਣਗੇ ਜਿਹੜੇ ਮੇਰੀ ਨੌਲੇਜ ਦੇ ਵਿੱਚ ਨਹੀਂ ਹੈ, ਜਿਨ੍ਹਾਂ ਦਾ ਕੋਈ ਅੰਤਰ ਰਾਜੀ ਪਾਣੀ ਵਿਵਾਦ ਹੋਊਗਾ। ਤਾਂ ਉਹਦੇ ਵਿੱਚ ਕੀ ਆ ਕਿ ਜਿੱਦਾਂ ਹੁਣ ਅੱਗੇ ਟ੍ਰਿਬਿਊਨਲ ਬਣੇ ਆ, ਮੇਰੇ ਖਿਆਲ ਦੇ ਨਾਲ 9 ਵੱਖ-ਵੱਖ ਟ੍ਰਿਬਿਊਨਲ ਬਣੇ ਹੁਣ ਤੱਕ, ਜਿੰਨੀ ਕੁ ਮੈਨੂੰ ਨੌਲੇਜ ਆ, ਇਹ ਜਲ ਵਿਵਾਦ ਨਜਿੱਠਣ ਵਾਸਤੇ। ਤਾਂ ਇਹ ਕਹਿੰਦੇ ਕਿ ਉਹਨਾਂ ਦੇ ਵਿੱਚ ਤੇ 10 ਤੋਂ ਲੈ ਕੇ 30 ਸਾਲ ਵੀ ਲੱਗੇ ਆ, ਤੇ ਅਸੀਂ ਇੱਕ ਇਸ ਤਰ੍ਹਾਂ ਦਾ ਟ੍ਰਿਬਿਊਨਲ ਬਣਾਵਾਂਗੇ, ਮਤਲਬ ਕਿ ਜਿਹਦੇ ਵਿੱਚ 7-8 ਬੰਦੇ ਹੋਰ ਹੋਣ, ਤੇ ਉਹ ਤੱਤ ਫੱਟ, ਜਿਵੇਂ ਜਿਹੜਾ ਛੱਟ ਮੰਗਣੀ ਪੱਟ ਵਿਆਹ, ਨਾਲ ਦੀ ਨਾਲ ਹੀ ਸਾਰੇ ਕਾਰਜ ਜਿਹੜੇ ਆ ਉਹ
ਸਿੱਧ ਕਰ ਦੇਣਗੇ। ਤਾਂ ਹੁਣ ਇੱਥੇ ਮਸਲਾ ਇਹ ਉੱਠਦਾ ਕਿ ਇਹ ਕੇਂਦਰ ਦੀ ਕਿਤੇ ਰੁਕ ਵੀ ਕੋਈ ਪਾਲਿਸੀ ਤੇ ਨਹੀਂ ਹੈ ਨਾ, ਕੰਟਰੋਲ ਜਿਹੜਾ ਕੋਈ ਮਾੜਾ ਮੋਟਾ ਕੇ ਰਹਿੰਦਾ ਵਾ ਜੋ ਸਟੇਟਾਂ ਦੀ ਖੁਦ ਮੁਖਤਿਆਰੀ ਆ, ਕਿ ਉਹ ਵੀ ਤੇ ਖੋਈ ਨਹੀਂ ਜਾ ਰਹੀ ਪਾਣੀ ਦੇ ਮਸਲੇ ਤੇ, ਕਿਉਂਕਿ ਇੱਕ ਟ੍ਰਿਬਿਊਨਲ ਬਣੂਗਾ। ਟ੍ਰਿਬਿਊਨਲ ਕੌਣ ਬਣਾ ਰਿਹਾ? ਟ੍ਰਿਬਿਊਨਲ ਬਣਾ ਰਹੇ ਹਾਕਮ, ਕੁਛ ਲੋਕ, ਉਹ ਲੋਕ ਜਿਹੜੇ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ। ਤਾਂ ਜਦੋਂ ਉਹ ਬਣਾਉਣਗੇ ਤਾਂ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਆਪਣੇ ਸਿਆਸੀ ਨਫੇ ਨੁਕਸਾਨ ਵੇਖਣੇ ਆ, ਰਾਜਾਂ ਦੇ ਵਿੱਚ ਨਫੇ ਨੁਕਸਾਨ ਵੇਖਣੇ ਆ। ਤਾਂ ਜੇ ਟ੍ਰਿਬਿਊਨਲ ਦਾ ਗਠਨ ਉਹ ਕਰਦੇ ਆ ਤੇ ਉਹਨਾਂ ਦੇ ਕੋਲ ਝਗੜੇ ਜਾਂਦੇ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪਾਰਦਰਸ਼ਤਾ ਕਿੰਨੀ ਕੁ ਰਹਿ ਸਕਦੀ ਆ। ਕਿਉਂਕਿ ਅਸੀਂ ਇਹ ਨਹੀਂ ਸਵਾਲ ਚੁੱਕਦੇ ਕਿ ਫਲਾਂ ਜੱਜ ਮਾੜਾ ਹੋਊਗਾ, ਫਲਾਂ ਵਿਦਵਾਨ ਮਾੜਾ ਹੋਊਗਾ। ਮਸਲਾ ਤੇ ਕਿ ਸਿਆਸਤ ਮਾੜੀ ਆ, ਸਿਆਸਤ ਮਾੜੀ। ਹੁਣ RTI ਕਾਨੂੰਨ ਦੇ ਵਿੱਚ ਇਹਨਾਂ ਨੇ ਇਹੋ ਹੀ ਕੁਝ ਕੀਤਾ ਕਿ ਪੈਨਲ ਅਸੀਂ ਬਣਾਵਾਂਗੇ, ਉਹ ਨਿਯੁਕਤ ਕਰੂਗਾ। ਜਦੋਂ ਪੈਨਲ ਹੀ ਤੁਹਾਡਾ ਹੋਇਆ ਤੇ ਨਿਯੁਕਤੀ ਖੇਰ ਦੀ ਮਿੱਟੀ ਦੀ ਹੋਣੀ ਆ, ਫਿਰ ਨਿਯੁਕਤੀ ਤੇ ਆਪੇ ਹੋਗੀ ਜਿਹੜੀ ਹੋਣੀ ਆ, ਕਿਉਂਕਿ ਨਿਯੁਕਤੀ ਤੁਸੀਂ ਪੈਨਲ ਦੀ ਕਰ ਦਿੱਤੀ। ਪੈਨਲ ਤੁਹਾਡਾ, ਪੈਨਲ ਨੇ ਜਾਂ ਬੰਦੇ ਚੁਣਨੇ ਆ, ਉਹ ਬੰਦੇ ਹੁਣ ਉਹਨੇ ਮੰਗਲ ਗ੍ਰਹਿ ਤੋਂ ਥੋੜੀ ਲਿਆਉਣੇ, ਤੁਹਾਡੇ ਹੀ ਹੋਣਗੇ, ਤੁਹਾਡੇ ਹੋਣਗੇ ਤੇ ਤੁਹਾਡੇ ਵੀ ਕੰਮ ਕਰਨਗੇ। ਸੋ ਕਹਿਣ ਦਾ ਮੇਰੇ ਦਾ ਮਤਲਬ ਇਹੋ ਆ ਕਿ ਟ੍ਰਿਬਿਊਨਲ ਜਿਹੜਾ ਇਹਦੀ ਵਿਰੋਧਤਾ ਪੰਜਾਬ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਘੱਟੋ ਘੱਟ। ਕਿਉਂਕਿ ਇਸ ਤੋਂ ਬਾਅਦ ਤੁਹਾਡੀ ਕੋਈ ਅਪੀਲ ਦਲੀਲ ਨਹੀਂ ਸੁਣੂਗਾ। ਤੇ ਪਹਿਲੀ ਗੱਲ, ਜੇ ਕੋਈ ਇਸ ਤਰ੍ਹਾਂ ਦਾ ਕੋਈ ਹੁੰਦਾ ਤਾਂ ਉਹਨਾਂ ਨੂੰ ਕਹੋ ਕਿ ਜੇ ਨਵੇਂ ਸਿਰ ਤੋਂ ਕੇਂਦਰੀ ਟ੍ਰਿਬਿਊਨਲ ਬਣ ਸਕਦਾ, ਫਿਰ ਨਵੇਂ ਸਿਰੇ ਤੋਂ ਸਾਡੀ ਸੁਣਵਾਈ ਵੀ ਹੋਣੀ ਚਾਹੀਦੀ ਹੈ। ਸਾਡਾ ਮੁੜ ਤੋਂ ਕੇਸ ਪੱਟ ਕੇ ਵੇਖੋ, ਸਾਡੇ ਜਿਹੜੇ ਕੰਸਰਨ ਨੇ ਉਹ ਵੇਖੀ ਜਾਣ। ਜੀ ਜੀ ਬਿਲਕੁਲ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜ਼ਮੀਨ ਠੇਕੇ ਦੇਣ ਵਾਸਤੇ ਨਵਾਂ ਕਾਨੂੰਨ ਲਿਆ ਰਹੀ ਆ ਹੁਣ ਸਰਕਾਰ। ਇਹਨਾਂ ਦੇ ਕੋਲ ਜ਼ਮੀਨ ਕੋਈ ਬਚੀ ਹੈਗੀ ਆ ਠੇਕੇ ਦੇ ਦੇਣ ਵਾਸਤੇ? ਇਹਨਾਂ ਨੇ ਤੇ ਜੇਲਾਂ ਵੀ ਖਾ ਲਈਆਂ, ਇਹਨਾਂ ਨੇ ਤੇ ਪਾਗਲਖਾਨੇ ਵੀ ਛਕ ਲਏ। ਖੈਰ, ਇਹ ਜ਼ਮੀਨ ਇਹਨਾਂ ਨੇ ਆਪ ਨਹੀਂ ਠੇਕੇ ਤੇ ਦੇਣੀ। ਜੋ ਕਾਨੂੰਨ ਲਿਆ ਰਹੇ ਆ, ਉਦਾਹਰਨ ਦੇ ਤੌਰ ਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਹਾਲੀਏ ਤੇ ਜ਼ਮੀਨ ਦੇ ਦਿੰਦੇ ਆ, ਕੁਛ NRI ਵੀ ਦਿੰਦੇ ਆ, ਕੁਛ ਜਿਹੜੇ ਸਧਾਰਨ ਕਿਸਾਨ ਵੀ ਦਿੰਦੇ ਆ। NRI ਵੀ ਡਰਦੇ ਰਹਿੰਦੇ ਆ ਕਿ ਕਿਸੇ ਪਿੱਛੋਂ ਕਬਜ਼ਾ ਨਾ ਹੋ ਜਾਵੇ। ਤਾਂ ਇਸ ਗੱਲੋਂ ਇਹ ਕਾਨੂੰਨ ਲਿਆਂਦਾ ਜਾ ਰਿਹਾ ਕਿ ਜੋ ਇੱਕ ਧਾਂਦਲੇਬਾਜ਼ੀ ਚੱਲਦੀ ਆ, ਕਬਜ਼ਾ ਹੋ ਜਾਂਦਾ ਜਦੋਂ ਵੀ ਕਿਸੇ ਦਾ ਦਾ ਫੱਬਦਾ, ਤਾਂ ਉਸ ਚੀਜ਼ ਨੂੰ ਰੋਕਣ ਵਾਸਤੇ ਇੱਕ ਨਵਾਂ ਕਾਨੂੰਨ ਲਿਆ ਰਹੇ, ਜਿਹੜੀ 2 ਅਗਸਤ ਨੂੰ ਇਹਨਾਂ ਦੀ ਹੋ ਰਹੀ ਆ ਸੰਸਦ ਸਦਨ ਦੇ ਵਿੱਚ ਇੱਕ ਛੋਟੀ ਜਿਹੀ ਮੀਟਿੰਗ। ਉਹਦੇ ਵਿੱਚ ਦੱਸਦੇ ਆ ਕਿ ਇਹ ਬਿੱਲ ਜਿਹੜਾ ਉਹ ਲਿਆਂਦਾ ਜਾ ਸਕਦਾ, ਇਹਨੂੰ ਪਾਸ ਕੀਤਾ ਜਾ ਸਕਦਾ। ਤਾਂ ਪਾਸ ਕਰਾਉਣ ਦੇ ਵਿੱਚ ਤੈਨੂੰ ਕੋਈ ਦਿੱਕਤ ਨਹੀਂ ਆਉਣੀ, ਕੋਈ ਪਰੇਸ਼ਾਨੀ ਨਹੀਂ ਹੋਣੀ। ਤਾਂ ਇਹ ਕਾਨੂੰਨ ਦਾ ਰੂਪ ਆ ਜਾਊਗਾ ਸਾਡੇ ਸਾਹਮਣੇ, ਫਿਰ ਉਹਦੇ ਨਫੇ ਨੁਕਸਾਨ ਜਿਹੜੇ ਵੇਖੇ ਜਾਣਗੇ। ਤਾਂ ਗੱਲ ਤੇ ਇਹ ਆ ਕਿ ਦੇਖੋ, ਜੇ ਜ਼ਮੀਨ ਤੁਸੀਂ ਇਸ ਤਰ੍ਹਾਂ ਕਰਦੇ ਹੋ ਕਿ ਠੇਕੇ ਤੇ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਐਗਰੀਮੈਂਟ ਕਰਨਾ ਪਊਗਾ ਔਰ ਉਹਨੂੰ ਰਜਿਸਟਰਡ ਕਰਨਾ ਪਊਗਾ, ਕਿਉਂਕਿ ਇਹੀ ਨਿਕਲੂਗਾ, ਬੇਸਿਕ ਕਾਨੂੰਨ ਇਹੀ ਨਿਕਲੇਗਾ ਕਿ ਜਿਹੜਾ ਤੁਹਾਡਾ ਹਾਲੀਏ ਦਾ ਐਗਰੀਮੈਂਟ ਹੋਊਗਾ ਉਹ ਤਹਿਸੀਲਦਾਰ ਦੇ ਰਜਿਸਟਰਡ ਹੋਊਗਾ। ਰਜਿਸਟਰਡ ਹੋਣ ਦਾ ਇੱਕ ਫਾਇਦਾ ਇਹ ਵੀ ਮਿਲ ਸਕਦਾ ਕਿ ਜਿੱਦਾਂ ਹੁਣ ਮੰਨ ਲਓ ਇੱਕ ਠੇਕੇਦਾਰ ਹੈ, ਉਹਨੇ ਕਿਸੇ ਦੀ ਜ਼ਮੀਨ ਠੇਕੇ ਤੇ ਲੈ ਲਈ ਆ, ਪਰ ਜਦੋਂ ਗਰਦੌਰੀਆਂ ਹੁੰਦੀਆਂ ਜ਼ਮੀਨ ਮਾਲਕ ਦੇ ਨਾਮ ਤੇ ਹੁੰਦੀਆਂ, ਤੇ ਜੇ ਮੰਨ ਲਓ ਕੋਈ ਖਰਾਬਾ ਆਉਂਦਾ ਜਾਂ ਮੁਆਵਜ਼ਾ ਆਉਂਦਾ ਤਾਂ ਉਹਦਾ ਸਾਰਾ ਨਫਾ ਨੁਕਸਾਨ ਜਿਹੜਾ ਜ਼ਮੀਨ ਮਾਲਕ ਨੂੰ ਚਲੇ ਜਾਂਦਾ, ਉੱਥੇ ਰੌਲਾ ਪੈ ਜਾਂਦਾ। ਕਿਉਂਕਿ ਕੋਈ ਲਿਖਤੀ ਇਕਰਾਰ ਨਹੀਂ ਹੁੰਦਾ ਆਮ ਤੌਰ ਤੇ ਪਿੰਡਾਂ ਦੇ ਵਿੱਚ। ਉਹ ਜਿਹੜਾ ਖਰਾਬੇ ਦਾ ਮੁਆਵਜ਼ਾ ਆਉਂਦਾ ਫਿਰ ਮਾਲਕ ਕੋਲ ਚਲ ਜਾਂਦਾ, ਉਹ ਕਹਿੰਦਾ ਆਪਾਂ ਤਾਂ ਗੱਲ ਹੀ ਨਹੀਂ ਸੀ ਕੀਤੀ। ਇਹ ਵੀ ਇੱਕ ਰੌਲਾ ਦਾ ਸਬਬ ਬਣ ਜਾਂਦਾ ਮੁੜ ਕੇ। ਤਾਂ ਕਈ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੇ ਨਾਲ ਜੁੜੀਆਂ। ਤਾਂ ਇਹ ਰਜਿਸਟਰਡ ਕਰਵਾਉਣਗੇ ਸ਼ਾਇਦ ਕਿ ਐਗਰੀਮੈਂਟ ਤੁਹਾਡਾ ਤਹਿਸੀਲ 'ਚ ਰਜਿਸਟਰਡ ਹੋਵੇ, ਉਹਦੇ 'ਚ ਇਹਨਾਂ ਨੂੰ ਵੀ ਫਾਇਦਾ, ਅਗਲੇ ਨੂੰ ਵੀ ਫਾਇਦਾ। ਪਰ ਰੌਲਾ ਇਹ ਆ ਕਿ ਉਹ ਕਿਤੇ ਸਿਆਪਾ ਰਜਿਸਟਰੀ ਵਾਲਾ ਨਾ ਬਣ ਜਾਵੇ, ਜਿੱਦਾਂ ਰਜਿਸਟਰੀ ਵਾਲਾ ਸਿੱਧੀ ਸਿਆਪਾ ਬਣ ਜਾਂਦਾ ਕਿ ਰਜਿਸਟਰੀ ਕਰਵਾਉਣ ਵਾਸਤੇ ਤੁਹਾਨੂੰ ਤਹਿਸੀਲ 'ਚ ਧੱਕੇ ਖਾਣੇ ਪੈਂਦੇ ਆ। ਇਹ ਠੀਕ ਹੈ, ਪਹਿਲ ਕਦਮੀ ਚੰਗੀ ਆ, ਪਰ ਇਹਦੇ 'ਚ ਧੱਕੇ ਧੋੜੇ ਨਹੀਂ ਹੋਣੇ ਚਾਹੀਦੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਅਣਜਾਣ ਸ਼ਖਸ ਨੂੰ ਲਿਫਟ ਦੇਣੀ ਪੈ ਸਕਦੀ ਆ ਮਹਿੰਗੀ, ਜਿਹੜੀ ਆ ਜੇਬ ਵੀ ਹੋ ਸਕਦੀ ਹੈ ਢਿੱਲੀ। ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਕੋਈ ਪ੍ਰੋਬਲਮ ਆ, ਤੇ ਸਰੋਤੇ ਇੱਦਾਂ ਹੀ ਜੁੜੇ ਰਹੋ ਤੇ ਆਪਾਂ ਦੁਬਾਰਾ ਉਹਨਾਂ ਦੇ ਨਾਲ ਮਿੰਟੂ ਜੀ ਦੇ ਨਾਲ ਕੰਟੈਕਟ ਕਰਦੇ ਹਾਂ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਰਾਇਲ ਕਿੰਗ USA ਦੇ ਮਾਲਕ ਸਰਬਜੀਤ ਸਿੰਘ ਛੱਬਾ ਥਿਆੜਾ USA ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਕਰਵਾ ਰਹੇ ਹਨ ਚੌਥਾ ਯੂਬਾ ਸਿਟੀ ਕਬੱਡੀ ਕੱਪ। ਇਹ ਟੂਰਨਾਮੈਂਟ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਦੀ ਗਰਾਊਂਡ ਦੇ ਵਿੱਚ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 27 ਜੁਲਾਈ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪਹੁੰਚ ਰਹੀਆਂ ਟੀਮਾਂ ਰਾਇਲ ਕਿੰਗ USA, ਨਿਊਯਾਰਕ ਕਬੱਡੀ ਕਲੱਬ, ਸ਼ੇਰੇ ਪੰਜਾਬ ਕਬੱਡੀ ਕਲੱਬ, ਸੈਕਰਾਮੈਂਟੋ ਕਿੰਗਸ ਕਬੱਡੀ ਕਲੱਬ। ਇਹ ਟੂਰਨਾਮੈਂਟ ਡਰੱਗ ਫ੍ਰੀ ਅਤੇ ਬਿਲਕੁਲ ਫੇਅਰ ਹੋਵੇਗਾ। ਸਿਕਿਉਰਿਟੀ ਦਾ ਖਾਸ ਪ੍ਰਬੰਧ ਹੈ। ਬੱਚਿਆਂ ਤੇ ਔਰਤਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਹੋਰ ਜਾਣਕਾਰੀ ਲਈ ਕਾਲ ਕਰੋ 530 682 5861। ਪਹੁੰਚਣਾ ਨਾ ਭੁੱਲਿਓ। ਚੌਥਾ ਯੂਬਾ ਸਿਟੀ ਕਬੱਡੀ ਕੱਪ 27 ਜੁਲਾਈ ਦਿਨ ਸ਼ਨੀਚਰਵਾਰ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਦੀਆਂ ਗਰਾਊਂਡਸ ਵਿੱਚ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਕਰੀ ਫੇਰ ਸਵਾਗਤ ਹੈ ਜੀ ਆਇਆਂ ਨੂੰ। ਜੀ ਸ਼ੁਕਰੀਆ ਜੀ। ਤੇ ਆਪਾਂ ਜਿਹੜੀ ਆਪਣੀ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਤੇ ਨਾਲ ਹੀ ਆਪਾਂ ਜਿਹੜੇ ਸਰੋਤਿਆਂ ਨੂੰ ਵੀ ਦੱਸ ਦਈਏ ਵੀ ਅੱਜ ਕਿਉਂਕਿ ਅੱਜ ਜਿਹੜਾ ਸ਼ੁੱਕਰਵਾਰ ਦਾ ਪ੍ਰੋਗਰਾਮ ਆ ਸੋ ਤੁਹਾਡੀਆਂ ਜਿਹੜੀਆਂ ਕਾਲਸ ਵੀ ਲਈਆਂ ਜਾਣਗੀਆਂ। ਸੋ ਆਪਾਂ ਜਦੋਂ ਕੁਝ ਖਬਰਾਂ ਕਰਕੇ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਫੋਨ ਲਾਈਨਸ ਓਪਨ ਨੇ ਤੇ ਤੁਸੀਂ ਮਿੰਟੂ ਜੀ ਨੂੰ ਜੇ ਸਵਾਲ ਪੁੱਛਣਾ ਚਾਹੋਗੇ ਤਾਂ ਉਦੋਂ ਤੁਸੀਂ ਕਾਲ ਕਰ ਸਕੋਗੇ। ਅਗਲੀ ਜਿਹੜੀ ਖਬਰ ਦੇ ਨਜ਼ਰ ਮਾਰੀਏ ਤਾਂ ਮਿੰਟੂ ਜੀ ਕਹਿੰਦੇ ਹੁਣ ਅਣਜਾਣ ਸ਼ਖਸ ਨੂੰ ਲਿਫਟ ਦੇਣੀ ਪੈ ਸਕਦੀ ਹੈ, ਮਹਿੰਗੀ ਜੇਬ ਹੋ ਸਕਦੀ ਹੈ ਢਿੱਲੀ। ਬਿਲਕੁਲ। ਇਹਨਾਂ ਨੇ ਕੀ ਕੀਤਾ ਕਿ ਹੁਣ ਜਿਹੜਾ ਮੋਟਰ ਵਹੀਕਲ ਐਕਟ 1988 ਉਹਦੀ ਧਾਰਾ 66 ਜਿਹੜੀ ਆ ਉਹਦੇ ਵਿੱਚ ਇੱਕ ਇਦਾਂ ਦਾ ਪ੍ਰਬੰਧ ਕਰ ਦਿੱਤਾ ਹੈ ਕਿ ਲਿਫਟ ਦੇਣੀ ਜਿਹੜੀ ਉਹ ਗੈਰ ਕਾਨੂੰਨੀ ਬਣ ਜਾਏਗੀ। ਮਤਲਬ ਕਿ ਕੋਈ ਵੀ ਵਿਅਕਤੀ ਜਿਹੜਾ ਨਿੱਜੀ ਵਾਹਨ ਦਾ ਲਾਇਸੈਂਸ ਹੈ ਮਤਲਬ ਉਹ ਕਮਰਸ਼ੀਅਲੀ ਇਸਤੇਮਾਲ ਨਹੀਂ ਕਰ ਸਕਦਾ। ਤਾਂ ਜਿੱਦਾਂ ਹੁਣ ਆਪਾਂ ਪਿੱਛੇ ਬਿਠਾ ਲੈਂਦੇ ਕਿ ਯਾਰ ਆ ਜਾ ਫਲਾਣਾ ਸਿਆ ਤੂੰ ਆੜਤ ਤੇ ਚੱਲਿਆ ਤੇ ਮੈਂ ਵੀ ਉੱਧਰ ਚੱਲਿਆ ਦਾਣਾ ਮੰਡੀ ਵੱਲ ਤੇ ਆ ਜਾ। ਤੇ ਜੇ ਮੰਨ ਲਓ 2-3 ਨਾਲ ਚੜਾ ਲਏ ਪਿੰਡੋਂ ਤੇ ਗਾਹ ਘੇਰੇ ਗਏ ਤੇ ਤੁਹਾਨੂੰ ਕਮਰਸ਼ੀਅਲ ਵਰਤੋਂ ਕਰਨ ਦੇ ਦੋਸ਼ ਹੇਠ ਜੁਰਮਾਨਾ ਹੋ ਸਕਦਾ, ਭਾਰੀ ਜੁਰਮਾਨਾ ਹੋ ਸਕਦਾ। ਮਤਲਬ ਕਿ ਜੇ ਤੁਹਾਨੂੰ ਪਹਿਲੀ ਦਫਾ ਇਸ ਤਰ੍ਹਾਂ ਫੜਿਆ ਗਿਆ ਤੇ 2000 ਤੋਂ 5000 ਤੱਕ ਦਾ, ਤੇ ਜੇ ਦੁਬਾਰਾ ਨਿਯਮ ਦਾ ਉਲੰਘਣ ਕਰਦੇ ਹੋ ਫਿਰ 10,000 ਰੁਪਏ ਤੱਕ ਦਾ ਫਰਲਾ ਤੁਹਾਨੂੰ ਕੱਟ ਕੇ ਫੜਾ ਸਕਦੇ ਆ। ਤਾਂ ਇਸ ਤਰ੍ਹਾਂ ਦੀ ਇਹਨਾਂ ਨੇ ਵਿਵਸਥਾ ਕੀਤੀ। ਉਸ ਤਰ੍ਹਾਂ ਸਾਰਾ ਕੁਛ ਇਹਨਾਂ ਨੇ ਵਧਾ ਦਿੱਤਾ। ਜਿੱਦਾਂ ਹੁਣ ਗਤੀ ਵੱਧਿਆ ਤੁਹਾਡੀ, ਜਿਹਨੂੰ ਆਪਾਂ ਸਪੀਡ ਲਿਮਿਟ ਕਹਿ ਦਿੰਦੇ ਹਾਂ, ਉਹ ਵੀ ਚਲਾਨ 400 ਤੋਂ ਇਹਨਾਂ ਨੇ ਚੱਕ ਕੇ 1000 ਤੋਂ 2000 ਤੱਕ ਕਰ ਦਿੱਤਾ। ਡਰਿੰਕ ਐਂਡ ਡਰਾਈਵ, ਇਹ ਪੰਜਾਬੀ ਖਾਸ ਤੌਰ ਤੇ ਸੁਣ ਲੈਣ ਗੱਲ ਕਿ ਡਰਿੰਕ ਐਂਡ ਡਰਾਈਵ ਜਿਹੜੀ ਆ ਉਹ 2000 ਤੋਂ ਹੁਣ ਸਿੱਧੀ ਵਧਾ ਕੇ ਚੱਕ ਇਹਨਾਂ ਨੇ 10,000 ਤੱਕ ਦੀ ਕਰ ਦਿੱਤੀ ਆ। ਫਿਰ ਬਿਨਾਂ ਲਾਇਸੈਂਸ ਜੇ ਡਰਾਈਵਿੰਗ ਕਰਦਾ ਕੋਈ ਫੜਿਆ ਗਿਆ 500 ਸੀ ਅੱਗੇ, ਹੁਣ 5000 ਦੇ ਕੇ ਜਾਨ ਛਡਾਊਗਾ। ਬਿਨਾਂ ਹੈਲਮਟ ਤੋਂ ਚਲਾਉਂਦਾ ਫੜਿਆ ਗਿਆ ਗੱਡੀ, ਅੱਗੇ 100 ਦਾ ਪਤਾ ਲਾ ਕੇ ਬੰਦਾ ਨਿਕਲ ਜਾਂਦਾ ਸੀ, ਹੁਣ 1000 ਦਾ ਪਤਾ ਲੱਗੂਗਾ। ਤੇ ਜੇ ਪਰਮਿਟ ਬਿਨਾਂ ਕੋਈ ਵਾਹਨ ਚੱਲਦਾ ਉਹ ਅੱਗੇ 5000 ਮੱਥਾ ਟੇਕ ਕੇ ਨਿਕਲਦਾ ਸੀ, ਹੁਣ 10,000। ਫਿਰ ਬੀਮੇ ਤੋਂ ਬਿਨਾਂ ਅੱਗੇ 1000 ਨਾਲ ਸਰ ਜਾਂਦਾ ਸੀ, ਹੁਣ 2000। ਖਤਰਨਾਕ ਡਰਾਈਵਿੰਗ ਉਹ 1000 ਤੋਂ ਹੁਣ ਸਿੱਧੀ ਚੱਕ ਕੇ 5000 ਦੀ ਕਰ ਦਿੱਤੀ ਆ। ਬਿਨਾਂ ਸੀਟ ਬੈਲਟ ਡਰਾਈਵਿੰਗ ਜਿਹੜੀ ਆ ਉਹ 1000 ਤੋਂ 100 ਤੋਂ ਮੇਰੇ ਖਿਆਲ ਦੇ ਨਾਲ 1000 ਤੱਕ ਕਰ ਦਿੱਤੀ ਆ। ਤੇ ਜਿਵੇਂ ਮੈਂ ਕਿਹਾ ਕਿ 2 ਪਹੀਆ ਵਾਹਨ ਆ ਜੇ ਤੁਹਾਡੇ ਕੋਲ, ਤੇ ਜਿੱਦਾਂ ਆਪਣੇ ਪੰਜਾਬੀ ਕਦੇ 3 ਚੜ ਜਾਂਦੇ, 4, ਕਈ ਵਾਰ ਤੇ ਮੁੰਡੇ 6 ਚੜ ਜਾਂਦੇ ਆ, ਤਾਂ ਉਹ ਵੀ ਸੌਦਾ ਮਹਿੰਗਾ ਹੋ ਗਿਆ। 100 ਤੋਂ ਸਿੱਧਾ ਹੁਣ ਚਲਾਨ ਜਿਹੜਾ 2000 ਰੁਪਏ ਦਾ ਕਰ ਦਿੱਤਾ। ਮਤਲਬ ਕਿ ਚਲਾਨ ਦੇ ਰੇਟ ਵੱਧ ਕੇ ਬਚ ਕੇ ਮਿੱਤਰੋ, ਕਿਉਂਕਿ ਜੇ ਚਲਾਨ ਤੋਂ ਬਚਣਾ ਹੈ ਤਾਂ ਬਚਾਅ ਦੇ ਵੀ ਰੇਟ ਜ਼ਰੂਰ ਵੱਧ ਜਾਣਗੇ। ਆਬਵੀਅਸ ਦੀ ਗੱਲ ਆ। ਤੇ ਆਹ ਮੈਂ ਨਾ ਥੋੜਾ ਜਿਹਾ ਸਖਤੀ ਤਾਂ ਚਾਹੀਦੀ ਆ, ਕਿਉਂਕਿ ਲੋਕ ਉੱਦਾਂ ਦਾ ਸਰਕਾਰਾਂ ਨੂੰ ਕਹੀ ਜਾਂਦੇ ਨੇ ਵੀ ਆਹ ਨਹੀਂ ਕਰਦੇ ਉਹ ਨਹੀਂ ਕਰਦੇ, ਪਰ ਆਪ ਜਿੱਦਾਂ ਤੁਸੀਂ ਦੱਸਦੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਆ ਉਹ ਬਚਣ ਦੇ ਵੀ ਰਾਹ ਲੱਭਦੇ ਰਹਿੰਦੇ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਧੂਰੀ ਟੋਲ ਬੂਥ ਦੇ ਉੱਤੇ ਮੁੜ ਹੰਗਾਮਾ, MLA ਦਲਬੀਰ ਗੋਲਡੀ ਨੇ ਹਟਵਾਇਆ ਟੋਲ ਬੂਥ। ਦੇਖੋ ਇਹ ਵੀ ਮੁੰਡਾ ਨਾ ਬੜਾ ਜਿੱਦੀ ਆ, ਕਾਂਗਰਸੀਆਂ ਦਾ ਮੁੰਡਾ, ਇਹ ਵੀ ਬਹੁਤ ਜਿੱਦੀ ਆ। ਇਹ ਨੌਜਵਾਨ ਵਿਧਾਇਕ ਆ ਜਿਹੜੇ ਆਪਣੇ ਕੋਈ 5-7 ਅਤੀ ਨੌਜਵਾਨ ਆ ਨਾ, ਉਹਨਾਂ ਦੇ ਵਿੱਚੋਂ ਇੱਕ ਆ ਵਿਧਾਇਕ। ਤਾਂ ਪਿੱਛੇ ਜੇ ਮੀਤ ਹੇਅਰ ਨੇ ਉੱਥੋਂ ਚੁਕਾਇਆ ਸੀ, ਯੂ ਟਰਨ ਬੰਦ ਕਰ ਦਿੱਤਾ ਸੀ ਬੜਵਰ ਦੇ ਲਾਗੇ ਇੱਕ ਟੋਲ ਪਲਾਜ਼ਾ, ਉੱਥੇ ਉਹ ਚਲਾ ਗਿਆ ਸੀਗਾ। ਹੋਇਆ ਕੀ ਆ ਕਿ ਇੱਥੇ ਜਦੋਂ ਸੰਗਰੂਰ ਤੋਂ ਆਪਾਂ ਧੂਰੀ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਟੋਲ ਪਲਾਜ਼ਾ ਪੈਂਦਾ, ਸੰਗਰੂਰੋਂ ਨਿਕਲ ਗਏ ਤੇ ਉਹਦੇ ਬਰੋਬਰ ਗੋਲਡੀ ਨੇ ਇੱਕ ਸੜਕ ਬਣਵਾ ਦਿੱਤੀ ਸੀ। ਲੋਕ ਉਹ ਰਸਤਾ ਇਸਤੇਮਾਲ ਕਰਨ ਲੱਗ ਪਏ, ਮਤਲਬ ਕਿ ਟੋਲ ਪਲਾਜ਼ੇ ਤੋਂ ਬਾਈਪਾਸ ਹੋ ਜਾਂਦੇ ਸਨ। ਫਿਰ ਇਹ ਟੋਲ ਪਲਾਜ਼ੇ ਵਾਲੇ ਕੋਰਟ 'ਚ ਚੱਲ ਗਏ ਤੇ ਉੱਥੇ ਵੀ ਕੋਰਟ ਨੇ ਜਿਹੜਾ ਉਸ ਸੜਕ ਦਾ ਕੋਈ ਬਹੁਤਾ ਜ਼ਿਆਦਾ ਨੋਟਿਸ ਨਹੀਂ ਲਿਆ। ਫਿਰ ਉਹ ਹਾਈ ਕੋਰਟ ਚੱਲ ਗਏ। ਹਾਈ ਕੋਰਟ ਨੇ ਆਖਿਆ ਕਿ ਨਹੀਂ,
ਟੋਲ ਵਾਲੇ ਜਿਹੜੇ ਆ ਉਹ ਉਸ ਸੜਕ ਤੇ ਵੀ ਟੋਲ ਲਾ ਸਕਦੇ ਜਿਹੜੀ ਬਾਈਪਾਸ ਕੱਢੀ ਗਈ ਆ। ਤਾਂ ਇਹਨਾਂ ਨੇ ਜਦੋਂ ਉੱਥੇ ਟੋਲ ਲਾ ਦਿੱਤਾ ਤੇ ਦੱਸਦੇ ਆ ਕਿ ਅੱਜ ਗੋਲਡੀ ਆ ਜਿਹੜਾ ਫੇਰ ਸਰਗਰਮ ਹੋ ਗਿਆ, ਉਹਦੇ ਵੱਲੋਂ ਜਿਹੜਾ ਟੋਲ ਫ੍ਰੀ ਰੋਡ ਸੀ ਉਹਦੇ ਉੱਤੇ ਜਿਹੜਾ ਟੋਲ ਬੂਥ ਲਾਇਆ ਸੀ ਉਹਨੇ ਚੁਕਵਾ ਦਿੱਤਾ। ਤਾਂ ਮਤਲਬ ਕਿ ਗੋਲਡੀ ਵੀ ਵਜੇ ਆ ਕਿ ਜੇ ਤੁਸੀਂ ਇੱਧਰ ਨੂੰ ਆਓਗੇ ਤੇ ਮੈਂ ਵੀ ਇੱਧਰ ਨੂੰ ਚੱਲੂਗਾ, ਵੰਜ ਬਰਾਬਰ ਹੀ ਕੱਢੂਗਾ ਤੁਹਾਡੇ। ਜੀ 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 ਤੇ ਮਿੰਟੂ ਜੀ ਇੱਕ ਹੁਣੇ ਇੱਕ ਰਿਪੋਰਟ ਜਿਹੜੀ ਟਾਈਮਜ਼ ਆਫ ਇੰਡੀਆ ਦੇ ਵਿੱਚ ਵੀ ਜਿਹੜੀ ਹੈ ਛਪੀ ਆ, ਜਿਸ ਨੂੰ ਗਵਰਨਮੈਂਟ ਮੈਡੀਕਲ ਕਾਲਜ ਤੇ ਹਸਪਤਾਲ ਜਿਹੜਾ ਚੰਡੀਗੜ੍ਹ ਵਾਲੇ ਆ ਉਹਨਾਂ ਨੇ ਜਿਹੜਾ ਉਹ ਛਾਪਿਆ, ਉਹਨਾਂ ਨੇ ਸਰਵੇ ਵਗੈਰਾ ਵੀ ਕੀਤਾ। ਕਹਿੰਦੇ 35% ਜਿਹੜੇ ਪੰਜਾਬ ਦੇ ਵਿੱਚ ਅਜਿਹੇ ਘਰ ਨੇ ਜਿਨ੍ਹਾਂ ਵਿੱਚ ਘੱਟੋ ਘੱਟ ਇੱਕ ਬੰਦਾ ਅਜਿਹਾ ਆ ਜਿਹੜਾ ਨਸ਼ੀਲੇ ਪਦਾਰਥਾਂ ਦਾ ਜਿਹੜਾ ਸੇਵਨ ਆ ਉਹ ਕਰ ਰਿਹਾ ਆ, ਵੀ ਸਬਸਟੈਂਸ ਯੂਜ਼ ਡਿਸਆਰਡਰ ਦੇ ਵਿੱਚ ਆ। ਇਹ ਕਹਿੰਦੇ ਆ ਨਾਲੇ ਪੰਜਾਬ ਨੇ ਇਸ ਦੇ ਵਿੱਚ ਵੀ ਜਿਹੜੇ ਪੁੱਠੇ ਕੰਮਾਂ ਦੇ ਵਿੱਚ ਫੇਰ ਮੱਲ ਮਾਰੀ ਹੈ। ਕਹਿੰਦੇ ਬਾਕੀ 12 ਸੂਬਿਆਂ ਦਾ ਮਿਲਾ ਕੇ ਉਸ ਤੋਂ ਵੱਧ ਜਿਹੜੀ ਖਪਤ ਆ ਉਹ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੀ ਆ ਅਜਿਹੇ ਨਸ਼ੀਲੇ ਜਿਹੜੀ ਆ ਉਹਨਾਂ ਦੀ ਨਸ਼ਿਆਂ ਦੀ ਜਿਹੜੀ ਉਹ ਹੋ ਰਹੀ ਆ। ਕਿੱਧਰ ਨੂੰ ਜਾ ਰਿਹਾ ਹੈ ਸਾਰਾ ਤਾਣਾ ਬਾਣਾ, ਵੀ ਉਧਰ ਇੱਕ ਪਾਸੇ 10,000 ਰੁਪਈਏ ਦਾ ਇਹ ਇਨਾਮ ਰੱਖੀ ਜਾਂਦੇ ਆ, ਦੂਜੇ ਪਾਸੇ ਗੁਟਕੇ ਜਿਹੜੇ ਚੱਕ ਕੇ ਉਹ ਸਹੁੰ ਖਾਈ ਜਾਂਦੇ ਸੀਗੇ। ਇਹ ਤਾਂ ਹੁਣ ਲਗਾਤਾਰ ਸਰਕਾਰੀ ਅਦਾਰਿਆਂ ਦੇ ਵੱਲੋਂ ਇਹ ਰਿਪੋਰਟਾਂ ਆ ਰਹੀਆਂ ਨੇ। ਨਹੀਂ ਬਿਲਕੁਲ, ਦੇਖੋ ਪਿੱਛੇ ਜੇ ਵੀ ਇੱਕ ਸਰਵੇ ਆਇਆ ਜਿੱਦਾਂ ਏਮਜ਼ ਵਾਲਾ ਅੱਗੇ ਆਇਆ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵਾਰੀ, ਉਦੋਂ ਜਿਹੜੇ ਨਸ਼ੈੜੀ ਸੀਗੇ, ਯਾਨੀ ਦੇਖੋ ਹੁੰਦਾ ਕੀ ਆ ਕਿ ਅਸਲ ਦੇ ਵਿੱਚ ਨਸ਼ੇ ਦੀ ਸਟੱਡੀ ਜਿਹੜੀ ਆ ਜ਼ਮੀਨ ਲੈਵਲ ਤੇ ਹੋ ਹੀ ਨਹੀਂ ਸਕਦੀ। ਜੇ ਹੋਊਗੀ ਤੇ ਪੰਜਾਬ ਬਹੁਤ ਗਾਂਹ ਲੰਘਿਆ ਨਜ਼ਰ ਆਊਗਾ। ਏਡਜ਼ ਦੀ ਉਹ ਤੁਸੀਂ ਕਰਕੇ ਦੇਖ ਲਓ, ਮੈਂ ਲਿਖ ਕੇ ਦਿੰਦਾ, ਜਿੱਦਣ ਏਡਜ਼ ਦਾ ਚੰਗੀ ਤਰ੍ਹਾਂ ਸਾਰਾ ਟੈਸਟ ਵਾਲਾ ਕੰਮ ਇਹਨਾਂ ਨੇ ਕਰਤਾ ਨਾ ਨੱਕੀ, ਤਾਂ ਇਹੋ ਜਿਹਾ ਅੰਕੜਾ ਨਿਕਲੂਗਾ ਕਿ ਦੁਨੀਆ ਜਿਹੜੀ ਆ ਉਹ ਕੰਬ ਜਾਊਗੀ। ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਔਨ ਰਿਕਾਰਡ ਆ ਸਾਰੀਆਂ ਚੀਜ਼ਾਂ ਹੋ ਰਹੀਆਂ, ਔਰ ਜਿਹੜੇ 13 ਰਜਿਸਟਰਡ ਹੋ ਰਹੇ ਆ ਡੇਲੀ ਉਹ 16 ਤੋਂ 26 ਸਾਲ ਦੇ ਦਰਮਿਆਨ ਹੈ। ਦੱਸੋ 16 ਤੋਂ 26 ਸਾਲ ਦੇ ਦਰਮਿਆਨ ਜ਼ਿਆਦਾ ਹੈ। ਤਾਂ ਇਹਦਾ ਮਤਲਬ ਹੈ ਕਿ ਜਿਹੜੇ ਯੰਗ ਮੁੰਡੇ ਆ ਉਹ ਏਡਜ਼ ਦੇ ਮਰੀਜ਼ ਜ਼ਿਆਦਾ ਬਣਦੇ ਪਏ ਆ। ਤਾਂ ਇਹਦਾ ਮਤਲਬ ਹੈ ਕਿ ਨਸ਼ੇ ਦੀ ਖਪਤ ਵੱਧਦੀ ਪਈ ਆ। ਉਹ ਜਿਹੜਾ ਏਮਜ਼ ਦਾ ਪਹਿਲਾ ਸਰਵੇ ਸੀ ਉਹ 7 ਲੱਖ ਨਸ਼ੇੜੀ ਦੱਸਦਾ ਸੀ, ਆ ਹੋਣ ਵਾਲਾ ਉਹ 10 ਲੱਖ ਦੱਸਦਾ। ਇਹਦਾ ਮਤਲਬ ਹੈ ਕਿ 2-3 ਸਾਲਾਂ 'ਚ 3 ਲੱਖ ਹੋਰ ਵੱਧ ਗਿਆ। ਫਿਰ ਹੁਣ ਇੱਕ ਹੋਰ ਆਇਆ ਸੀਗਾ ਜਿਹੜਾ ਕਿ ਇਹਨਾਂ ਨੇ ਅੰਕੜਾ ਸੰਸਦ ਦੇ ਵਿੱਚ ਰੱਖਿਆ, ਉਹਦੇ ਵਿੱਚ ਕਿਹਾ ਕਿ ਜਿਹੜੀ ਨਸ਼ੇੜੀਆਂ ਦੀ ਗਿਣਤੀ ਖਾਸ ਤੌਰ ਤੇ ਔਰਤ ਵਰਗ ਦੇ ਵਿੱਚ, ਉਹਦੇ 'ਚ ਬਹੁਤ ਵੱਡਾ ਇਜ਼ਾਫਾ ਹੋਇਆ। 1.5 ਕਰੋੜ ਦੇ ਕਰੀਬ ਔਰਤਾਂ ਜਿਹੜੀਆਂ ਨਸ਼ੇੜੀ ਬਣ ਚੁੱਕੀਆਂ, ਤੇ ਜਿਹੜੀਆਂ ਸਭ ਤੋਂ ਜ਼ਿਆਦਾ ਨਸ਼ੇੜੀਆਂ ਉਹਨਾਂ ਦੇ ਵਿੱਚੋਂ ਸ਼ਰਾਬ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ, ਤੇ ਉਹਨਾਂ ਦੇ ਵਿੱਚੋਂ ਜਿਹੜੇ 3-4 ਸੂਬੇ ਆ ਉਹਨਾਂ ਦੇ ਵਿੱਚੋਂ ਚੋਟੀ ਦੇ ਸੂਬਿਆਂ 'ਚ ਪੰਜਾਬ ਵੀ ਹੈ। ਸੋ ਕਹਿਣ ਦਾ ਮਤਲਬ ਕਿ ਤੁਹਾਡੀ ਕਹਾਣੀ ਹਰੇਕ ਪਾਸਿਓਂ ਹੀ ਖਰਾਬ ਆ। ਤੁਹਾਡੀ ਕਹਾਣੀ ਬਹੁਤ ਬੁਰੀ ਤਰ੍ਹਾਂ ਉਲਝ ਚੁੱਕੀ ਆ। ਦੇਖੋ ਡਰੱਗ ਫ੍ਰੀ ਤੁਸੀਂ ਨਹੀਂ ਹੋ ਸਕਦੇ, ਕਦੇ ਨਹੀਂ ਹੋ ਸਕਦੇ, ਪਰ ਰੌਲਾ ਆ ਕਿ ਕੁਝ ਪਾਲਿਸੀਆਂ ਲਿਆ ਕੇ ਤੁਸੀਂ ਬਚਾਅ ਜ਼ਰੂਰ ਕਰ ਸਕਦੇ ਹੋ। ਕੁਝ ਨੀਤੀਆਂ ਲਿਆ ਕੇ ਤੁਸੀਂ ਆ ਮਾਰੂ, ਜਿੱਦਾਂ ਨਸ਼ਾ ਸਿੰਥੈਟਿਕ ਡਰੱਗ ਆ, ਦੇਖੋ ਇੱਕ ਤੇ ਮਹਿੰਗਾ ਬਹੁਤ ਆ, ਇੱਕ ਇਹ ਕੀ ਆ ਕਿ ਸਾਡੀ ਜਵਾਨੀ ਨੂੰ ਛੱਡੋ, ਸਾਡੀਆਂ ਪੀੜ੍ਹੀਆਂ ਨੂੰ, ਸਾਡੀਆਂ ਕੁਲਾਂ ਨੂੰ ਨਾਸ ਕਰਦਾ ਪਿਆ। ਮਤਲਬ ਕਿ ਜਿਹਨੂੰ ਏਡਜ਼ ਹੋ ਗਈ, ਜੇ ਉਹਦਾ ਵਿਆਹ ਵੀ ਹੋ ਗਿਆ ਤੇ ਬੱਚਾ ਜੇ ਏਡਜ਼ ਗ੍ਰਸਤ ਨਿਕਲਿਆ ਤੇ ਪੀੜ੍ਹੀ ਤੇ ਖਤਮ ਹੋ ਗਈ। ਸੋ ਕਹਿਣ ਦਾ ਭਾਵ ਇਹ ਵਾ ਕਿ ਤੁਹਾਨੂੰ ਇਹੋ ਜਿਹੀ ਪਾਲਿਸੀ ਲਿਆਉਣੀ ਚਾਹੀਦੀ ਹੈ ਕਿ ਘੱਟੋ ਘੱਟ ਇੱਕ ਵਾਰੀ ਪੀੜ੍ਹੀ ਬਚਾਈ ਜਾਵੇ। ਇਹ ਨਾ ਵੇਖੋ ਕਿ ਕੁਦਰਤੀ ਨਸ਼ਾ ਜਾਂ ਕੋਈ ਦਵਾਈ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਕੋਈ ਮਾੜਾ ਮੋਟਾ ਡਰੱਗ ਹੈਗਾ, ਇਹ ਚੀਜ਼ਾਂ ਛੱਡ ਦਿਓ। ਇਹ ਚੀਜ਼ ਵੇਖੋ ਕਿ ਅਸੀਂ ਆਪਣੀ ਪੀੜ੍ਹੀ ਕਿਸ ਤਰ੍ਹਾਂ ਬਚਾਉਣੀ ਹੈ। ਜੇ ਇਸੇ ਚੱਕਰ 'ਚ ਤੁਸੀਂ ਉਲਝੇ ਰਹੋਗੇ, ਮੇਰੇ ਖਿਆਲ ਦੇ ਨਾਲ ਬਹੁਤ ਘਾਤਕ, ਤੁਸੀਂ 5 ਸਾਲਾਂ ਬਾਅਦ ਦੇਖ ਲਿਓ ਇੰਨੇ ਘਾਤਕ ਨਤੀਜੇ ਹੋਣਗੇ ਕਿ ਸਾਰੇ ਹੱਥ ਮਲਦੇ ਰਹਿ ਜਾਣਗੇ, ਬਾਜ਼ੀ ਹੱਥੋਂ ਨਿਕਲ ਚੁੱਕੀ ਹੋਊਗੀ। ਜੀ ਬਿਲਕੁਲ, ਹੱਥ ਮਲਣ ਵਾਲੀ ਗੱਲ ਹੀ ਜਿਹੜੀ ਉਹ ਰਹਿ ਜਾਣੀ ਆ। ਤੇ ਮਿੰਟੂ ਜੀ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਸਰੋਤਿਓ ਜਿਹੜੀਆਂ ਆਪਾਂ ਫੋਨ ਲਾਈਨਸ ਓਪਨ ਨੇ, ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408-272-5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਜੇਕਰ ਤੁਸੀਂ ਕੋਈ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜਿਹੜੇ ਉਹ ਫੋਨ ਲਾਈਨਸ ਓਪਨ ਨੇ। ਤੇ ਮਿਲਦੇ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। International
ਪੰਜਾਬੀ ਕਲਚਰ ਅਕੈਡਮੀ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਤੀਜ ਦੀਆਂ ਬੀਬੀਆਂ ਭੈਣਾਂ ਤੇ ਬੱਚੀਆਂ ਲਈ ਸੈਕਰਾਮੈਂਟੋ ਚ ਐਲਗਰੋ ਪਾਰਕ ਐਲਗਰੋ ਵਿਖੇ ਤੀਆਂ ਇਸ ਵਾਰ 11 ਅਗਸਤ ਦਿਨ ਐਤਵਾਰ ਨੂੰ ਹੋਣਗੀਆਂ, ਜਿਸ ਵਿੱਚ ਗੀਤ ਸੰਗੀਤ ਦੇ ਨਾਲ ਗਿੱਧੇ ਦੀਆਂ ਧਮਾਲਾਂ, ਬੋਲੀਆਂ, ਸਕਿੱਟਾਂ, ਡੀਜੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਹ ਮੇਲਾ ਸਿਰਫ ਔਰਤਾਂ ਲਈ ਹੈ। ਦਾਖਲਾ ਤੇ ਪਾਰਕਿੰਗ ਬਿਲਕੁਲ ਮੁਫਤ ਹੈ। ਟੀਮ ਐਂਟਰ ਕਰਵਾਉਣ ਲਈ ਫੋਨ ਨੰਬਰ 9162406969 ਜਾਂ ਸਟਾਲ ਲਗਾਉਣ ਲਈ 9163209444 ਤੇ ਕਾਲ ਕਰੋ। ਪੰਜਾਬ ਵਾਂਗ ਖੁੱਲੇ ਮੈਦਾਨ ਵਿੱਚ ਅਸਲੀ ਤੀਆਂ ਦਾ ਆਨੰਦ ਲੈਣ ਲਈ 11 ਅਗਸਤ ਨੂੰ ਐਲਗਰੋ ਪਾਰਕ ਵਿੱਚ ਪਹੁੰਚੋ। ਲਾਲ ਨੀਲੇ ਪੀਲੇ ਬਾਗੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510-796-8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707-410-6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 4082722500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਪੰਜਾਬੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜੈਸ ਟਾਮੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜੇਕਰ ਤੁਸੀਂ ਵੀ ਕਾਲ ਕਰਕੇ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਪੰਜਾਬ ਭਾਰਤ ਦੀ ਜਿਹੜੀ ਰਾਜਨੀਤੀ ਉਸ ਦੇ ਬਾਰੇ, ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਓ ਵਾਰੀ ਸਿਰ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਕਿਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਮਿੰਟੂ ਸਾਹਿਬ ਨੂੰ ਪੁੱਛਣਾ ਸੀ ਜੀ, ਜਿਹੜੀ ਉੱਥੇ ਅੰਮ੍ਰਿਤਸਰ ਦੇ ਵਿੱਚ 5 ਕੁਇੰਟਲ ਡਰੱਗ ਫੜੀ ਸੀ ਜੀ,
ਉਹਦੇ ਬਾਰੇ ਚ ਨਾ ਜਿਹੜਾ ਮੁੰਡਾ ਬਣਿਆ ਫੜਿਆ ਸੀਗਾ ਤੇ ਉਹਦਾ ਭਲਾ ਕਤਲ ਹੋਇਆ ਕਿ ਕਿੱਦਾਂ, ਉਹ ਕੀ ਕੀਤਾ ਉਹਨੂੰ? ਧੰਨਵਾਦ ਜੀ। ਦੇਖੋ ਗੱਲ ਇਹ ਆ ਕਿ ਸਰਦਾਰ ਸਾਹਿਬ ਹਾਲੇ ਪੋਸਟਮਾਰਟਮ ਦੀ ਨਾ ਰਿਪੋਰਟ ਉਹਦੀ ਆਉਣੀ ਹੈ, ਕਿਉਂਕਿ ਮਾਮਲਾ ਸ਼ੱਕੀ ਆ। ਤਾਂ ਉਹ ਪੈਥੋਲੋਜੀਕਲ ਕੋਈ ਇਸ ਤਰ੍ਹਾਂ ਦਾ ਨਾ ਇੱਕ ਇਹਨਾਂ ਦਾ ਹੈ ਕੋਈ ਵਿਧੀ ਵਿਧਾਨ ਜਿਹਦੇ ਤਹਿਤ ਉਹ ਕਰਦੇ ਆ, ਕੋਈ ਇਸ ਤਰ੍ਹਾਂ ਮੈਡੀਕਲ ਕੋਈ ਕਿਰਿਆ ਹੋਣੀ ਹੈ ਪੋਸਟਮਾਰਟਮ ਦੀ, ਉਹਦੇ ਵਿੱਚੋਂ ਉਹ ਸਾਰੀਆਂ ਚੀਜ਼ਾਂ ਗੁਜ਼ਰਨੀਆਂ। ਮਤਲਬ ਕਿ ਦੋ ਤਰ੍ਹਾਂ ਦਾ ਉਹ ਪੋਸਟਮਾਰਟਮ ਹੋਣਾ ਉਹਦੀ ਲਾਸ਼ ਦਾ। ਇੱਕ ਤੇ ਵਿਸਰਾ ਪੜਤਾਲ ਜਿੱਦਾਂ ਹੁੰਦੀ ਉਹ ਪੋਸਟਮਾਰਟਮ ਦੇ ਵਿੱਚ ਸਾਰੀਆਂ ਚੀਜ਼ਾਂ ਜਾਂਚੀਆਂ ਜਾਂਦੀਆਂ ਕਿ ਕਿੱਦਾਂ ਕੋਈ ਜ਼ਹਿਰ ਜ਼ੂਰ ਦਾ ਤੱਤ ਸੀਗਾ ਜਾਂ ਨਹੀਂ ਹੈ। ਤਾਂ ਦੂਸਰੇ ਪਾਸੇ ਉਹ ਵੀ ਇੱਕ ਹੈ ਕੋਈ ਇਹਨਾਂ ਦਾ ਆਪਣੀ ਪ੍ਰਕਿਰਿਆ ਦਾ ਹਿੱਸਾ, ਉਹਦੇ ਤਹਿਤ ਵੀ ਇਹ ਕਰ ਰਹੇ ਆ। ਤਾਂ ਮਾਮਲਾ ਤਕਰੀਬਨ ਸ਼ੱਕੀ ਸਮਝਿਆ ਜਾ ਰਿਹਾ, ਕਿਉਂਕਿ ਉਹਨੂੰ ਤੜਕੇ ਬਲੱਡ ਦੀ ਉਲਟੀ ਆਈ ਆ। ਦੱਸਦੇ ਆ ਕਿ ਉਹਨੂੰ ਸ਼ੂਗਰ ਸੀ, 27-28 ਵਰ੍ਹਿਆਂ ਦਾ ਬੰਦਾ ਇਸ ਤਰ੍ਹਾਂ ਸ਼ੂਗਰ ਦੇ ਨਾਲ ਔਰ ਸ਼ੂਗਰ ਕਰਕੇ ਇਸ ਤਰ੍ਹਾਂ ਬਲੱਡ ਆਉਣਾ, ਇਹ ਆਪਣੇ ਆਪ ਦੇ ਵਿੱਚ ਇਸ ਮਾਮਲੇ ਨੂੰ ਸ਼ੱਕੀ ਕਰਦਾ ਹੈ। ਤਾਂ ਕਿਉਂਕਿ ਉਹ ਤਾਰਾਂ ਜਿਹੜੀਆਂ ਉਹ ਤਾਂ ਤੱਕ ਤੇ ਜੁੜੀਆਂ ਨੇ ਇਸ ਮਸਲੇ ਦੀਆਂ, ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਸ ਗੋਡਾਊਨ ਦੇ ਵਿੱਚੋਂ ਉਸ ਤੋਂ ਬਾਅਦ ਵੀ ਖੇਪ ਨਿਕਲੀ ਹੈ, ਇੱਕ ਖੇਪ ਨਿਕਲੀ ਹੈ 200 ਕਰੋੜ ਹੈਰੋਇਨ, ਉਹ ਜਿਹੜੀ ਫੜੀ ਗਈ ਆ ਦਿੱਲੀ ਪੁਲਿਸ ਨੇ ਫੜੀ ਆ, ਉਹ ਖੇਪ 3 ਮਹੀਨੇ ਤੱਕ ਗੋਡਾਊਨ ਦੇ ਵਿੱਚ ਪਈ ਰਹੀ ਆ। ਤਾਂ ਕਹਿਣ ਦਾ ਮਤਲਬ ਇਹ ਕਿ ਗੱਲਾਂ ਤੇ ਗਾਂ ਤੱਕ ਜਾਂਦੀਆਂ ਸਨ, ਤੇ ਹੁਣ ਉਹ ਮੌਤ ਕੁਦਰਤੀ ਆ ਜਾਂ ਗੈਰ ਕੁਦਰਤੀ ਆ, ਇਹ ਨਿਸਤਾਰਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਊਗਾ, ਪਰ ਸ਼ੱਕੀ ਜ਼ਰੂਰ ਹੈ ਮਾਮਲਾ ਸਾਰਾ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਰਥਡੇ ਬॉय ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ। ਸ਼ੁਕਰੀਆ ਭਾਜੀ, ਸ਼ੁਕਰੀਆ। ਅੱਛਾ ਚਲੋ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਏਦਾਂ ਹੀ ਸਮਾਜ ਦੀ ਸੇਵਾ ਕਰਦੇ ਰਹੋ, ਬੜਾ ਦਿਲ ਖੁਸ਼ ਹੁੰਦਾ ਤੁਹਾਡੀਆਂ ਗੱਲਾਂ ਸੁਣ ਕੇ। ਤੇ ਬਾਕੀ ਪੰਜਾਬ ਪੁਲਿਸ ਦੀ ਤਾਂ ਲੈਟਰ ਹੀ ਨਿਕਲ ਆਈ ਹੈ, ਜਿਹੜੇ ਪੰਜਾਬ ਦੀ ਮੇਰੇ ਆਲ ਓਵਰ ਕੀਤਾ ਇਹਨਾਂ ਨੇ ਇੰਡੀਆ ਜੀ, ਸਿਰਫ ਪੰਜਾਬ 'ਚ ਹੀ ਕੀਤਾ ਇਹ ਜਿਹੜੇ ਚਲਾਨ ਵਧਾਏ ਆ? ਨਹੀਂ, ਇਹ ਸਾਰੇ ਇੰਡੀਆ 'ਚ ਹੀ ਹੋਣਗੇ, ਕਿਉਂਕਿ ਮੋਟਰ ਵਹੀਕਲ ਐਕਟ ਦੇ ਵਿੱਚ ਜਦੋਂ ਵਾਧਾ ਹੁੰਦਾ ਫਿਰ ਤੇ ਪੁਲਿਸ ਵਾਲਿਆਂ ਦੀ ਲਾਟਰੀ ਨਿਕਲ ਆਈ ਹੈ। ਜਿੱਥੇ 500 ਲੈ ਕੇ ਛੱਡ ਦਿੰਦੇ ਸੀ, ਹੁਣ 2000 ਲੈ ਕੇ ਛੱਡਿਆ ਕਰਨਗੇ। ਬੱਲੇ ਬੱਲੇ ਹੋ ਗਈ ਉਹਨਾਂ ਦੀ ਤੇ ਜੀ। ਪਰ ਸਾਡੇ ਲੋਕ ਜੇ ਸਿਆਣੇ ਹੋ ਜਾਣ ਤੇ ਮੇਰੇ ਖਿਆਲ ਦੇ ਨਾਲ ਜੇ ਰੂਲ ਫੋਲੋ ਕਰਨ ਲੱਗ ਜਾਣ ਤੇ ਉਹ ਠੀਕ ਹੈ। ਉਹ ਨਹੀਂ ਇੱਥੇ ਨਹੀਂ ਰੂਲ ਫੋਲੋ ਹੋ ਸਕਦੇ, ਇੱਥੇ ਤਾਂ ਧੱਕੇ ਦਾ ਕੰਮ ਚੱਲਦਾ ਹੈ। ਜਸਵੀਰ ਜੀ ਸਵਾਲ ਪੁੱਛੋ ਜੀ ਆਪਣਾ। ਹਾਂ, ਸਵਾਲ ਵੀਰ ਜੀ ਹੈਗਾ ਕਿ ਉਹ ਆਜ਼ਮ ਖਾਨ ਦਾ ਮੈਂ ਸਪੀਚ ਸੁਣ ਰਿਹਾ ਸੀਗਾ, ਉਹਨੂੰ ਚੇਅਰਪਰਸਨ ਨੂੰ ਕਿਹਾ ਕਿ ਭੈਣ ਮੇਰੀ ਪਿਆਰੀ ਭੈਣ, ਤੇ ਉਹਦੇ ਪਿੱਛੇ ਸਾਰੇ ਪੈ ਗਏ। ਇਹਦੇ ਚ ਕੀ ਗਲਤ ਕੀ ਸੀਗਾ, ਮੈਨੂੰ ਸਮਝ ਨਹੀਂ ਆਇਆ। ਉਹ ਕੀ ਮਸਲਾ ਸੀਗਾ ਉਹਨਾਂ ਦਾ ਲੋਕ ਸਭਾ ਦੇ ਵਿੱਚ ਜਿਹੜਾ ਰੌਲਾ ਪਿਆ? ਕੱਟਿਓ ਨਾ, ਮੈਂ ਔਨ-에ਅਰ ਸੁਣਦਾ। ਨਹੀਂ ਦੇਖੋ, ਮੈਂ ਨਾ ਉਹ ਨਹੀਂ ਸੁਣਿਆ ਬਿਆਨ। ਹਾਂ, ਉਹਦੇ ਤੇ ਵਿਵਾਦ ਜਿਹੜਾ ਹੋਇਆ ਵਾ ਉਹ ਸੁਣਿਆ, ਮਾਫ ਕਰਨਾ। ਮੈਂ ਕਿਉਂਕਿ 1-2 ਦਿਨ ਜਿਵੇਂ ਚ ਰਿਹਾ, ਅੱਜ ਵੀ ਮੈਂ ਬਹੁਤਾ ਖਬਰਾਂ ਨਾਲ ਨਹੀਂ ਜੁੜ ਸਕਿਆ। ਰਾਜ ਕਰਨਵੀਰ ਸਿੰਘ ਹੋਰਾਂ ਦੀ ਕਾਲ ਤੋਂ 5 ਮਿੰਟ ਪਹਿਲਾਂ ਮੈਂ ਮਤਲਬ ਕਿ ਆ ਕੇ ਬੈਠਾ ਘਰੇ, ਤੇ ਬਰਥਡੇ ਕਰਕੇ ਥੋੜਾ ਜਵਾਕਾਂ ਨੂੰ ਲੈ ਕੇ ਗਿਆ ਸਾਂ। ਤਾਂ ਮੈਨੂੰ ਨਹੀਂ ਪਤਾ ਉੱਥੇ ਕੀ ਉਹ ਬੋਲਿਆ, ਪਰ ਉਹਦੇ ਤੇ ਵਿਵਾਦ ਜੰਮ ਕੇ ਹੋਇਆ। ਤੇ ਜੇ ਹਾਈ ਵਰਡਿੰਗ ਬੋਲੀ ਆ ਤੇ ਦੇਖੋ, ਹਾਊਸ ਦੀ ਨਾ ਇੱਕ ਮਰਿਆਦਾ ਵੀ ਆ, ਹਾਊਸ ਦੀ ਇੱਕ ਮਰਿਆਦਾ ਕਿ ਤੁਹਾਨੂੰ ਉਹ ਸ਼ਬਦ ਜਿਹੜੇ ਆ ਉੱਥੇ ਚੁਣ ਕੇ ਬੋਲਣੇ ਪੈਂਦੇ ਆ। ਤਾਂ ਹੁਣ ਪਤਾ ਨਹੀਂ ਇਹ ਭੈਣ ਉਹਨੇ ਕਿਹਾ ਜਾਂ ਕੁਛ ਹੋਰ ਕਿਹਾ, ਇੰਨਾ ਵਿਵਾਦ ਜਿਹਦੇ ਤੇ ਹੋਇਆ। ਜੇ ਕਿਹਾ ਤਾਂ ਜੇ ਉੱਥੋਂ ਦੀ ਮਰਿਆਦਾ 'ਚ ਇਹ ਨਹੀਂ ਹੈ ਤਾਂ ਆਜ਼ਮ ਖਾਨ ਵਰਗੇ ਬੰਦੇ ਨੂੰ ਇਹ ਅਕਲ ਕਰਨੀ ਚਾਹੀਦੀ ਆ, ਕਿਉਂਕਿ ਉਹਦੇ ਬਿਆਨਾਂ ਨੇ ਉਹਨੂੰ ਕੱਕੋਹਲਾ ਕੀਤਾ ਹੋਇਆ। ਉਹ ਜਯਾ ਪ੍ਰਦਾ ਬਾਰੇ ਜੋ ਬੋਲਿਆ ਸੀ ਉਹਦੇ ਜਾਂਘੀਏ ਤੱਕ ਪਹੁੰਚ ਗਿਆ ਸੀਗਾ। ਉਹ ਗੱਲਾਂ ਹਰਕਤਾਂ ਕਰਨੀਆਂ ਕੋਈ ਠੀਕ ਥੋੜੀ ਆ। ਹਾਂ ਠੀਕ ਹੈ, ਤੁਸੀਂ ਇੱਥੇ ਬੈਠੇ ਹੋ ਸਦਨ ਦੇ ਵਿੱਚ, ਤਾਂ ਤੁਹਾਨੂੰ ਘੱਟੋ ਘੱਟ ਮਰਿਆਦਾ ਰੱਖਣੀ ਚਾਹੀਦੀ ਆ। ਜੇ ਤੁਸੀਂ ਸਾਰੇ ਉੱਥੇ ਚੇਅਰਪਰਸਨ ਬੋਲਦੇ ਆ ਜਾਂ ਹੋਰ ਕੋਈ ਸਰ ਮੈਡਮ ਕਹਿੰਦੇ ਆ, ਉਹ ਕਹਿਣਾ ਚਾਹੀਦਾ ਮਰਿਆਦਾ 'ਚ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸ ਮਰਿਆਦਾ ਨੂੰ ਫੋਲੋ ਨਾ ਕਰੋ। ਤਾਂ ਜਦੋਂ ਤੁਸੀਂ ਵਿਵਾਦਾਂ 'ਚ ਘਿਰੇ ਹੋ, ਆਪਣੇ ਬਿਆਨਾਂ ਕਰਕੇ ਹਜ਼ਾਰਾਂ ਵਾਰੀ ਵਿਵਾਦਾਂ ਦੇ ਵਿੱਚ ਘਿਰੇ ਆਜ਼ਮ ਖਾਨ ਹੋ ਗਏ, ਤਾਂ ਫਿਰ ਤੁਹਾਨੂੰ ਉੱਥੇ ਮਰਿਆਦਾ ਨਿਭਾ ਲੈਣੀ ਚਾਹੀਦੀ। ਜਿਸ ਤਰ੍ਹਾਂ ਦਾ ਬੋਲ ਚਾਲ ਹੈ ਉਸ ਤਰ੍ਹਾਂ ਦਾ ਹੀ ਰੱਖਣਾ ਚਾਹੀਦਾ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨੈਬ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ। ਕੀ ਸਵਾਲ ਹੈ ਜੀ? ਸਵਾਲ ਮੇਰਾ ਮਿੰਟੂ ਜੀ ਨੂੰ ਹੈ ਜੀ। ਸਵਾਲ ਨਹੀਂ ਹੈਗਾ, ਸਿਰਫ ਇੱਕ ਸੁਜੈਸ਼ਨ ਦੇ ਤੌਰ ਤੇ। ਹੁਣ ਤੁਸੀਂ ਪਹਿਲੇ ਗੱਲ ਕੀਤੀ ਹੈ ਕਿ ਪਾਰਟੀ ਨੇ ਕੀਤਾ ਵੀ 10,000 ਇਨਾਮ ਦੇਣਗੇ ਜੇ ਕੋਈ ਉਹਨਾਂ ਨੂੰ ਦੱਸਦਾ ਵੀ ਕੋਈ ਜੇ ਨਸ਼ਾ ਕਰਦੇ ਕਿਸੇ ਨੂੰ ਕੋਈ ਪਤਾ ਹੁੰਦਾ ਸਮਗਲਰ ਨੂੰ। ਜੀ ਜੀ ਹਾਂਜੀ। ਤੇ ਉਸ ਚੀਜ਼ ਨੂੰ ਆਪਾਂ ਇਹ ਕਿਹਾ, ਚੰਗੀ ਗੱਲ ਵੀ ਕਹੀ ਹੈ, ਤੇ ਉਸ ਨੂੰ ਇਹ ਵੀ ਕਿਹਾ ਵੀ ਇਹ ਇੱਕ ਡਰਾਮੇਬਾਜ਼ੀ ਵੀ ਹੈ। ਠੀਕ ਹੈ,
ਅੱਜ ਦੀ ਡੇਟ ਦੇ ਵਿੱਚ ਜੇ ਕੋਈ ਤੁਹਾਨੂੰ ਨਹੀਂ ਲੱਗਦਾ ਵੀ ਜੇ ਕੋਈ ਇਸ ਚੀਜ਼ ਨੂੰ ਉੱਪਰ ਚੱਕਣਾ ਚਾਹੁੰਦਾ ਹੈ, ਆਪਾਂ ਨੂੰ ਉਸਦੇ ਨਾਲ ਸਪੋਰਟ ਕਰਨੀ ਚਾਹੀਦੀ ਹੈ, ਨਾ ਕਿ ਕਹਿਣ ਦੀ ਬਜਾਏ ਕਿ ਇਹ ਬੰਦਾ ਇੱਕ ਡਰਾਮਾ ਵੀ ਹੋ ਸਕਦਾ ਹੈ ਕੁਛ। ਇਸ ਚੀਜ਼ ਨੂੰ ਕਿਉਂ ਨਹੀਂ ਪ੍ਰਮੋਟ ਕਰ ਰਹੇ ਆਪਾਂ? ਇਸ ਚੀਜ਼ ਨੂੰ ਐਜ਼ ਅ ਨਿਊਜ਼ ਪਰਸਨ ਵੀ ਕੈਨ ਪ੍ਰਮੋਟ ਮੋਰ ਸੋ ਉੱਥੇ ਆਪਾਂ ਉਹਨਾਂ ਚੀਜ਼ ਨੂੰ ਸਾਰੇ ਨਿਊਜ਼ਪੇਪਰਾਂ ਵਿੱਚ ਨਿਊਜ਼ ਚੈਨਲਾਂ ਵਿੱਚ ਐਜ਼ ਪੱਤਰਕਾਰ ਤੁਸੀਂ ਕਈਆਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਤੁਸੀਂ ਵੀ ਕਹੋ ਵੀ ਹਾਂ ਵੀ ਇਹਨਾਂ ਨੂੰ ਬੋਲੋ, ਇਹਨਾਂ ਨੂੰ ਦੱਸੋ, ਅੱਗੇ ਵੀ ਖਬਰ ਪਹੁੰਚਾਓ। ਹੋਰ ਵੀ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਕਈ ਲੋਕ ਉਹਨਾਂ ਨਾਲ ਜੁੜਨਗੇ ਜਿੱਥੇ ਰੋਜ਼ ਖਬਰ ਆਊਗੀ, ਰੋਜ਼ ਉਹਨਾਂ ਨੂੰ ਲੋਕਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜੋ ਪੁਲਿਸ ਵਾਲਿਆਂ ਦਾ ਜਵਾਬ ਉਹਨਾਂ ਨੂੰ ਕਾਰਵਾਈ ਨਾ ਕਰ ਸਕਦੇ ਹੋਣਗੇ ਜਾਂ ਕੋਈ ਹੋਰ ਕੋਈ ਪੋਲੀਟੀਕਲ ਬੰਦੇ ਜੁੜਿਆ ਉਹਨਾਂ ਨੂੰ ਸਾਰਿਆਂ ਨੂੰ ਜਵਾਬ ਦੇਣੇ ਪੈਣਗੇ। ਕਿਉਂ ਨਹੀਂ ਇਸ ਚੀਜ਼ ਨੂੰ ਆਪਾਂ ਪ੍ਰਮੋਟ ਕਰਦੇ ਕਿ ਕਿਸੇ ਕਿਉਂਕਿ ਅੱਜ ਤੱਕ ਆਪਾਂ ਇਹੀ ਕਰਦੇ ਆ ਰਹੇ ਹਾਂ, ਨਸ਼ੇ ਬਾਰੇ ਗੱਲ ਹੀ ਕਰਦੇ ਹਾਂ, ਸਿਰਫ ਨਸ਼ੇ ਨੂੰ ਰੋਕਣਾ ਕਿੱਦਾਂ ਆ ਕਿ ਆਪਾਂ ਆਪ ਅਵੇਅਰ ਨਹੀਂ ਹੁੰਦੇ ਤੇ ਦੂਜਿਆਂ ਨੂੰ ਆਪਾਂ ਕਿੱਦਾਂ ਰੋਕਾਂਗੇ ਕਿਉਂਕਿ ਇਹਨਾਂ ਨੂੰ ਅਵੇਅਰ ਕਰਨਾ ਜੇ ਕੋਈ ਉੱਠਦਾ ਆ। ਥੈਂਕ ਯੂ ਜੀ। ਨਹੀਂ ਪਹਿਲੀ ਗੱਲ ਤੇ ਨਾ ਮੈਂ ਹੁਣ ਦੇਖੋ ਮੈਂ ਇੱਕ ਬੈਠਾ ਇਸੇ ਇਲਾਕੇ ਦੇ ਵਿੱਚ ਆ ਜਿੱਥੇ ਸਾਰੀਆਂ ਚੀਜ਼ਾਂ ਹਨ ਔਰ ਬਾਰਡਰ ਤੇ ਪੈਂਦਾ ਸਾਰੇ ਪਾਸੇ। ਮੈਨੂੰ 36 ਬੰਦੇ ਦਿੱਲੀ ਦੇ ਵਿੱਚ ਐਸੇ ਟੱਕਰਦੇ ਆ ਜਿਹੜੇ ਖੁਦ ਇਹ ਗੱਲ ਕਹਿੰਦੇ ਆ ਕਿ ਅਸੀਂ ਆ ਬੰਦਿਆਂ ਦਾ ਜਾ ਕੇ ਕਹਿ ਕੇ ਆਏ ਕੋਈ ਨਹੀਂ ਸਾਡੀ ਸੁਣਦਾ। ਜੇ ਲੈ ਕੇ ਵੀ ਜਾਂਦੇ ਤੇ ਛੱਡ ਦਿੰਦੇ ਆ, ਜੇ ਚਲਾਨ ਵੀ ਹੁੰਦਾ ਥੋੜੇ ਦਾ ਕਰ ਦਿੰਦੇ ਆ, ਅਗਲਾ ਚੌਥੇ ਦਿਨ ਫਿਰ ਜ਼ਮਾਨਤ ਲੈ ਕੇ ਆ ਜਾਂਦਾ। ਤੇ ਆਪ ਹੀ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਸਪਲਾਈ ਲੈਣ ਦੀ ਲੱਕ ਹੀ ਤੋੜ ਦਿੱਤਾ ਤੇ ਫਿਰ ਨਾਮ ਕਾਹਦਾ ਰੱਖਦੇ ਫਿਰਦੇ ਜੇ ਤੁਸੀਂ? ਇਹ ਡਰਾਮਾ ਨਹੀਂ ਤੇ ਹੋਰ ਕੀ ਆ? ਕਿ ਕਦੇ ਤੁਸੀਂ ਕਹਿ ਦਿੰਦੇ ਜੇ ਕਿ ਅਸੀਂ ਸਪਲਾਈ ਲੈਣ ਦਾ ਲੱਕ ਤੋੜ ਦਿੱਤਾ, ਵੱਡੇ ਵੱਡੇ ਪੈਡਲਰ ਜਿਹੜੇ ਅਸੀਂ ਚੱਕ ਕੇ ਅੰਦਰ ਸੁੱਟ ਦਿੱਤੇ ਆ ਜਾਂ ਭੱਜ ਗਏ ਆ, ਤੁਸੀਂ ਆਪ ਹੀ ਨਾਮ ਰੱਖਦੇ ਪਏ। ਕੀ ਆ ਇਹ ਕੀ ਤਮਾਸ਼ਾ ਤੁਹਾਡਾ? ਪਿਛਲੇ 2.5-3 ਸਾਲ ਤੁਸੀਂ ਏਦਾਂ ਤਮਾਸ਼ਗਰੀ ਦੇ ਵਿੱਚ ਹੀ ਕੱਢ ਦਿੱਤੇ ਆ। ਕਦੇ ਗੁਟਕੇ ਦੀ ਸਹੁੰ ਚੁੱਕ ਲਈ, ਕਦੇ ਦਾਵਾ ਕਰ ਦਿੱਤਾ, ਕਦੇ ਅਸੀਂ ਆਪਣਾ ਮੁਖੀ ਲਾ ਦਿੱਤਾ, ਫਿਰ ਘਲਾ ਦਿੱਤਾ, ਕਦੇ ਤੁਹਾਡੇ ਅਫਸਰ ਜਿਹੜੇ ਆ ਤੁਹਾਡੇ ਅਫਸਰਾਂ ਦੇ ਖਿਲਾਫ ਹੀ ਰਿਪੋਰਟ ਦੇ ਆਉਂਦੇ ਆ। ਤੁਸੀਂ ਹਾਜੂ ਕਰਦੇ ਕਾਂਗਰਸੀ ਤਾਂ ਘੱਟੋ ਘੱਟ ਉਹ ਜਿਹੜੀ ਸਿਧਾਰਥ ਚਟੋਪਾਧਿਆਏ ਦੀ ਰਿਪੋਰਟ ਆ ਉਹਨੂੰ ਖੁਲਵਾ ਲੈਣ, ਆਪਣੇ ਭੇਦ ਖੁੱਲ ਜਾਣਗੇ ਸਾਰੇ ਕਿ ਕਿਹੜੇ ਵੱਡੇ ਅਧਿਕਾਰੀ ਜਿਹੜੇ ਇਨਵੋਲਵ ਹੈ। ਜਦੋਂ ਤੱਕ ਵੱਡੇ ਅਧਿਕਾਰੀ ਇਨਵੋਲਵ ਹੈ ਤੁਸੀਂ ਕੀ ਕਰ ਸਕਦੇ ਹੋ? ਮੈਂ ਨਾ ਕੋਸ਼ਿਸ਼ਾਂ ਦਾ ਨਹੀਂ ਕਰਦਾ, ਮੈਂ ਕਰਦਾ ਕਿ ਇਹਨਾਂ 'ਚ ਡਰਾਮੇਬਾਜ਼ੀ ਨਹੀਂ ਹੋਣੀ ਚਾਹੀਦੀ। ਪੋਰਟਲ ਬਣਾਓਗਾ ਤੁਸੀਂ, ਸਿੱਧਾ ਮੈਂ ਸੁਝਾਅ ਦੇ ਰਿਹਾ ਤੁਹਾਨੂੰ ਕਿ ਪੋਰਟਲ ਬਣਾਓ, ਸਿੱਧਾ ਅਗਲਾ ਪੋਰਟਲ ਤੇ ਜਾ ਕੇ ਤੁਹਾਡੀ ਵੀਡੀਓ ਪੋਸਟ ਕਰ ਦੇਵੇ, ਉਹਦੀ ਜਾਣਕਾਰੀ ਜਿਹੜੀ ਗੁਪਤ ਰੱਖੋ, ਪੋਰਟਲ ਬਣਾ ਕੇ ਤੇ ਵੇਖੋ। ਸੋ ਮੈਂ ਨਹੀਂ ਕਹਿੰਦਾ ਕਿ ਨਾ ਕਰੋ ਕੋਸ਼ਿਸ਼ ਕਰੋ, ਪਰ ਗੱਲ ਇਹ ਹੈ ਕਿ ਕੋਸ਼ਿਸ਼ ਦੇ ਨਾਂ ਤੇ ਗੁੰਮਰਾਹ ਨਾ ਕਰੋ। ਜਿੱਦਾਂ ਕਿ ਹੁਣ ਤੱਕ ਤੁਸੀਂ 2.5-3 ਸਾਲ 'ਚ ਕਰਦੇ ਆਏ ਹੋ। ਇਹਨਾਂ ਦੇ ਬੰਦੇ ਫਰੀਦਕੋਟ ਦੇ ਵਿੱਚ ਉੱਥੇ ਹੜਤਾਲ ਤੇ ਜਾ ਕੇ ਬਹਿ ਗਏ ਆ, ਧਰਨਾ ਲਾ ਕੇ ਬਹਿ ਗਏ, ਉਹ ਵੀ ਕਾਂਗਰਸੀ ਆ। ਹੁਣ ਵਿਚਲੀ ਗੱਲ ਨਹੀਂ ਦੱਸਦੇ, ਵਿਚਲੀ ਗੱਲ ਇਹ ਆ ਕਿ SSP ਦਾ ਤੇ ਜਿਹੜਾ ਉੱਥੋਂ ਦਾ ਵਿਧਾਇਕ ਆ ਉਹਨਾਂ ਦਾ ਆਪਸ ਦੇ ਵਿੱਚ ਖੜਕਾ ਦੜਕਾ, ਤੇ ਜਿਹੜਾ ਥਾਣੇਦਾਰ ਆ ਉਹ ਥਾਣੇਦਾਰ ਜਿਹਦੇ ਹੱਕ 'ਚ ਧਰਨਾ ਲਾ ਕੇ ਬੈਠੇ ਉਹਦੇ 7 ਮੁੰਡੇ ਜਿਹੜੇ ਆ ਉਹ ਕੁੱਟ ਕੇ 3 ਦਿਨ ਤੋਂ ਤਾੜੀ ਰੱਖੇ ਸੀ, ਆ ਕੇ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਛਡਾਏ ਆ। ਤੇ ਉਹ ਥਾਣੇਦਾਰ ਉਹੀ ਥਾਣੇਦਾਰ ਆ ਜਿਹਨੇ ਜੈਤੋ ਦੇ ਵਿੱਚ ਇਹੋ ਜਿਹੀ ਹਰਕਤ ਕੀਤੀ ਕਿ DSP ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਗਿਆ ਤੇ ਫਿਰ ਉਹਦੇ ਨਾਲ ਇੱਕ ਖੜਾ ਉਹਦਾ ਗਨਮੈਨ ਵੀ ਮਰ ਗਿਆ ਸੀ। ਤੇ ਇਹ ਕੀ ਹੈ ਹੁਣ ਦੱਸੋ, ਇਹਨੂੰ ਕੀ ਕਹੋਗੇ ਤੁਸੀਂ? ਹੁਣ ਇਹਨੂੰ ਕੀ ਕਹੋਗੇ? ਮੈਂ ਤੁਹਾਨੂੰ ਸਾਰੀ ਕਹਾਣੀ ਦੱਸ ਦਿੱਤੀ ਆ, ਹੁਣ ਇੱਥੇ ਸ਼ਬਦ ਮੈਂ ਕੀ ਇਸਤੇਮਾਲ ਕਰਾਂਗਾ ਜੀ? ਤਾਂ ਕਹਿਣ ਦਾ ਮਤਲਬ ਇਹ ਕਿ ਤੁਸੀਂ ਸ਼ਿੱਦਤ ਦੇ ਨਾਲ ਕੰਮ ਕਰੋ। ਕੀ ਕਰ ਲਓਗੇ ਤੁਸੀਂ? 10,000 ਰੁਪਏ ਪਿੱਛੇ ਅੱਜ ਕੱਲ 10,000 ਰੁਪਏ ਪਿੱਛੇ ਕੋਈ ਦੁਸ਼ਮਣੀ ਪਾਊਗਾ? ਲੋੜ ਤੇ ਇਹ ਆ ਕਿ ਤੁਸੀਂ ਆਪਣੇ ਉਤਲੇ ਪੱਧਰ ਤੋਂ ਸਫਾਈ ਕਰੋ, ਉਤਲੇ ਪੱਧਰ ਤੋਂ ਤੁਸੀਂ ਸਾਰੀਆਂ ਚੀਜ਼ਾਂ ਠੀਕ ਕਰੋ, ਹੇਠਲੇ ਪੱਧਰ ਤੱਕ ਭਰੋਸਾ ਬਣਾਓ। ਲੋਕ 10,000 ਨੂੰ ਨਹੀਂ, ਲੋਕ ਆਪਣੀ ਪੀੜ੍ਹੀ ਨੂੰ ਸੂਚਨਾ ਦੇਣਗੇ ਜਦੋਂ ਤੁਹਾਡੇ ਤੇ ਯਕੀਨ ਵੱਜ ਗਿਆ। ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਰ ਖਾਲਸਾ ਵਾਰ ਫਤਿਹ ਜੀ। ਵਾਹਿਗੁਰੂ ਫਤਿਹ ਜੀ। ਮਿੰਟੂ ਵੀਰ ਨੂੰ ਮੁਬਾਰਕਾਂ ਨੇ, ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈ ਹੋਵੇ ਤੇ ਸੱਚੇ ਪਾਤਸ਼ਾਹ ਤੰਦਰੁਸਤੀ ਇੰਨੀ ਕੁ ਬਖਸ਼ਿਸ਼ ਕਰੇ ਤੇ ਹੋਰ ਦੇਸ਼ ਕੌਮ ਦੀ ਸੇਵਾ ਚੰਗੀ ਤਰੀਕੇ ਨਾਲ ਕਰਨ। ਸਾਡੇ ਵੱਲੋਂ ਸ਼ੁਭਕਾਮਨਾ ਨੇ ਵੀਰ ਜੀ ਨੂੰ। ਜੀ ਸ਼ੁਕਰੀਆ ਜੀ। ਮੇਰਾ ਸਵਾਲ ਇੱਕ ਛੋਟਾ ਜਿਹਾ ਸਵਾਲ ਹੈ ਵੀ ਮੇਰੇ ਮੁੰਡੇ ਨੇ ਪਰਸੋਂ ਚੌਥੇ ਕੋਰਟ ਮੈਰਿਜ ਕਰਵਾਈ ਆ ਰਜਿਸਟਰਡ। ਉੱਥੇ ਜਿਹੜਾ ਰੀਡਰ ਆ 3,000 ਰੁਪਇਆ ਉਹ ਕਹਿੰਦਾ ਮੇਰੀ ਫੀਸ ਆ, ਤੇ ਤਹਿਸੀਲਦਾਰ ਨੇ ਵੀ ਫਾਈਲ ਇੱਕ ਪਾਸੇ ਰੱਖਤੀ। ਇਹ ਕੀ ਕੁਛ ਚੱਲ ਰਿਹਾ ਉੱਥੇ ਪੰਜਾਬ ਦੇ ਵਿੱਚ? ਮਿੰਟੂ ਜੀ ਦੱਸਿਓ ਮੜ ਜਾ ਇਹ। ਜੀ ਇਹ ਬਹੁਤ ਪੰਗਾ ਭਾਜੀ, ਇਹ ਬਹੁਤ ਪੰਗਾ ਇਹਨਾਂ ਨੇ ਪਾਇਆ ਜਿਹੜਾ ਉਹ ਤੁਹਾਨੂੰ ਤਾਂ ਵੈਸੇ ਜ਼ਰੂਰੀ ਹੈ, ਪਹਿਲਾਂ ਹੀ ਜ਼ਰੂਰੀ ਸੀਗਾ, ਇਹ ਹੁਣ ਸਾਡੇ ਲਈ ਵੀ ਜ਼ਰੂਰੀ ਆ। ਮੈਰਿਜ ਰਜਿਸਟ੍ਰੇਸ਼ਨ ਜ਼ਰੂਰੀ ਆ, ਤਾਂ ਜਿੱਦਾਂ ਉਹ ਇੱਕ ਤਰ੍ਹਾਂ ਨਾਲ ਦੂਜਾ ਵਿਆਹ ਕਰਨਾ ਹੀ ਹੈ ਜੀ ਭਾਜੀ। ਉਹ ਦੂਜਾ ਵਿਆਹ ਵਾਲਾ ਉਹਨਾਂ ਮੈਨੂੰ ਲੱਗਦਾ ਵਿਆਹ 'ਚ ਵੀ ਬੰਦਾ ਦੁਖੀ ਨਹੀਂ ਹੁੰਦਾ, ਵਿਆਹ ਦਾ ਪ੍ਰਬੰਧ ਕਰਦਾ ਵੀ ਉਹਨਾਂ ਔਖਾ ਨਹੀਂ ਹੁੰਦਾ ਜਿੰਨਾ ਉੱਥੇ ਉਹ ਪ੍ਰੋਸੈਸ ਫੋਲੋ ਕਰਦਾ ਔਖਾ ਹੁੰਦਾ। ਮੇਰੇ ਨਾਲ ਖੁਦ ਬੀਤੀ ਆ, ਖੁਦ ਆਪਣੇ ਨਾਲ ਬੀਤੀ ਆ, ਮੇਰੇ ਨਾਲ 5-6 ਸਾਲ ਪਹਿਲਾਂ।
ਤੇ ਜਿੱਦਾਂ ਅਸੀਂ ਕੀਤਾ, ਹਾਲਾਂਕਿ ਚਲੋ ਮੈਂ ਥੋੜਾ ਜਿਹਾ ਉੱਥੇ ਜਾਂਦਾ ਆਉਂਦਾ ਸੀ ਤਹਿਸੀਲ ਦੇ ਵਿੱਚ, ਸਾਰੀਆਂ ਚੀਜ਼ਾਂ ਦਾ ਪਤਾ ਵੀ ਸੀਗਾ, ਪਰ ਬਹੁਤ ਔਖਾ ਤੇ ਆਮ ਬੰਦੇ ਨੂੰ ਤੇ ਉੱਥੇ ਤੋੜ ਕੇ ਖਾ ਲੈਂਦੇ, ਤੇ ਜੇ ਕੋਈ ਭੁਲੇਖੇ ਨਾਲ NRI ਡਿੱਕੇ ਚੜ ਜਾਵੇ ਫਿਰ ਤੇ ਭਾਈ ਰੱਬ ਰੱਖਾ ਜੀ। ਤੇ ਮਿੰਟੂ ਜੀ, ਫਿਰ ਅਜਿਹੇ ਮਾਮਲਿਆਂ ਜਿੱਦਾਂ ਤੁਸੀਂ ਕਹਿੰਦੇ ਜਿਨ੍ਹਾਂ ਦੇ ਪਹਿਲਾਂ ਵਿਆਹ ਹੋਏ ਦੁਬਾਰਾ ਰਜਿਸਟਰ ਕਰਾਉਣੀ ਆ, ਤੇ ਕਾਗਜ਼ੀ ਪੱਤਰਾਂ ਦੇ ਵਿੱਚ ਤਰੀਕ ਕਿਹੜੀ ਚੱਲੂਗੀ? ਜਦੋਂ ਆਨੰਦ ਕਾਰਜ ਹੋਏ ਸੀਗੇ ਫਿਰ ਇਹ ਜਿਹੜੀ ਤਰੀਕ ਜਿੱਦਣ ਵਿਆਹ ਰਜਿਸਟਰ ਹੋਇਆ? ਨਹੀਂ ਜੀ, ਤੁਹਾਨੂੰ ਗੁਰਦੁਆਰੇ ਤੋਂ ਸਰਟੀਫਿਕੇਟ ਲੈ ਕੇ ਆਉਣਾ ਪਏਗਾ। ਅੱਛਾ, ਜਦੋਂ ਹੋਇਆ ਇਸ ਗੁਰਦੁਆਰੇ ਦੇ ਵਿੱਚ, ਇਸ ਗੁਰਦੁਆਰੇ ਦੇ ਵਿੱਚ ਤੁਹਾਡੇ ਮਤਲਬ ਫੇਰੇ ਹੋਏ ਆ, ਤਾਂ ਤਰੀਕ ਤਾਂ ਫਿਰ ਆਟੋਮੈਟਿਕਲੀ ਆ ਜਾਊਗੀ ਵੀ ਇਸ ਤਰੀਕ ਨੂੰ ਫੇਰੇ ਹੋਏ ਆ। ਤਾਂ ਇਹ ਜ਼ਰੂਰੀ ਕਰ ਦਿੱਤਾ ਇਹਨਾਂ ਨੇ, ਗੁਰਦੁਆਰੇ ਦੇ ਸਰਟੀਫਿਕੇਟ ਤੋਂ ਬਗੈਰ ਮੈਰਿਜ ਰਜਿਸਟ੍ਰੇਸ਼ਨ ਨਹੀਂ ਕਰਦੇ। ਤੇ ਮੈਰਿਜ ਰਜਿਸਟ੍ਰੇਸ਼ਨ ਨਹੀਂ ਹੋਣ ਦਾ ਮਤਲਬ ਇਹ ਹੈ ਕਿ ਜਿੱਦਾਂ ਹੁਣ ਬਾਹਰ ਅੰਦਰ ਜਾਂਦੇ ਆਪਣੇ ਪੰਜਾਬੀ, ਉਦੋਂ ਬਹੁਤ ਜ਼ਿਆਦਾ ਪੰਗਾ ਪੈ ਜਾਂਦਾ। ਤਾਂ ਇੱਥੇ ਤੇ ਕਈ ਬਜ਼ੁਰਗਾਂ ਨੂੰ ਦੁਬਾਰਾ ਮੈਰਿਜ ਰਜਿਸਟ੍ਰੇਸ਼ਨ ਕਰਾਉਣੀ ਪਈ ਆ, ਬਹੁਤ ਔਖਿਆ। ਜੀ, ਅਗਲੇ ਕਾਲਰ ਆਪਣੇ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਸਭ ਤੋਂ ਪਹਿਲਾਂ ਮਿੰਟੂ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ। ਸਤਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਰੱਖਣ ਜੀ, ਸ਼ੁਕਰੀਆ, ਆਪਣੀ ਤਰੱਕੀ ਬਖਸ਼ੋ। ਇੱਕ ਤਾਂ ਤੁਸੀਂ ਜਿਹੜਾ ਲੱਚਰਪਣੇ ਗਾਣਿਆਂ ਤੇ ਜਿਹੜਾ ਪਾਬੰਦੀ ਲਾਈ, ਬਹੁਤ ਵਧੀਆ ਉਪਰਾਲਾ ਜੀ। ਮੈਂ ਤਾਂ ਚਾਹੁੰਦਾ ਵੀ ਜਿਹੜੇ ਆ ਜਾਤਾਂ ਪਾਤਾਂ ਦੀ ਬਣਾਉਣੇ, ਇਹਨਾਂ ਤੇ ਵੀ ਪਾਬੰਦੀ ਲਾਈ ਜਾਏ ਤੇ ਲੋਕਾਂ 'ਚ ਨਫ਼ਰਤ ਹੋਰ ਵੀ ਘਟੇ। ਤੇ ਵੀਰ ਜੀ, ਮੇਰਾ ਪਰਸਨਲ ਤੁਹਾਡੇ ਵਾਸਤੇ ਹੈ, ਜਿਸ ਤਰ੍ਹਾਂ ਤੁਸੀਂ ਅੱਗੇ ਪਿੱਛੇ ਇੱਕ ਮੂਵੀ ਬਣਾਈ ਆ, ਉਹ 'ਚ ਸਾਰਾ ਤਕਰੀਬਨ ਨੈਗੇਟਿਵ ਰੋਲ ਦਿਖਾਇਆ ਗਿਆ, ਤੇ ਕਦੋਂ ਤੁਸੀਂ ਆਪਣੇ ਜਿਹੜੇ ਪੋਜ਼ਿਟਿਵ ਤੁਸੀਂ ਜਿਹੜੀਆਂ ਆਪਣੀਆਂ ਕਾਮਯਾਬੀਆਂ ਤੁਸੀਂ ਹਾਸਲ ਕੀਤੀਆਂ ਆਪਣੀ ਜ਼ਿੰਦਗੀ, ਇਹਦੀ ਕਦੋਂ ਮੂਵੀ ਬਣਾ ਰਹੇ ਆ ਜੀ? ਇਹ ਤਾਂ ਤੁਹਾਨੂੰ ਦੱਸੋ ਜੀ ਮੈਨੂੰ। ਜੀ ਭਾਜੀ ਗੱਲ ਇਹ ਆ ਕਿ ਮੈਂ ਤੁਹਾਨੂੰ ਨਾ, ਕਿਉਂਕਿ ਮੇਰੇ ਕੋਲ ਝੂਠ ਨਹੀਂ ਬੋਲਿਆ ਜਾਂਦਾ, ਨੰਗਾ ਚਿੱਟਾ ਸੱਚ ਦੱਸਦਾ ਕਿ ਇਹ ਫਿਲਮਾਂ ਜਿਹੜੀਆਂ ਨਾ ਪੰਜਾਬੀ ਫਿਲਮਾਂ, ਉਹਨਾਂ ਦੇ ਵਿੱਚ ਕੋਈ ਰਿਸਕ ਨਹੀਂ ਲੈਂਦਾ। ਤੁਸੀਂ ਕੋਈ ਵੀ ਬੰਦਾ ਟਕਰਾ ਦਿਓ, ਮੈਨੂੰ ਪ੍ਰੋਡਿਊਸਰ ਟਕਰਾ ਦਿਓ, ਤੇ ਆਪਾਂ ਸ਼ਾਨਦਾਰ ਤੋਂ ਸ਼ਾਨਦਾਰ ਕੰਟੈਂਟ ਦੇ ਦਿੰਦੇ ਆ, ਸਾਫ਼ ਸੁਥਰਾ, ਪਰ ਕੋਈ ਬੰਦਾ ਨਹੀਂ ਆਏਗਾ। ਅੱਜ ਕੱਲ ਕਮਰਸ਼ਲੀ ਦੇਖਣਾ ਪੈਂਦਾ। ਤਾਂ ਇਹ ਫਿਲਮਾਂ ਜਿਹੜੀਆਂ ਬਣਦੀਆਂ, ਇਸ ਫਿਲਮ ਦੇ ਵਿੱਚ ਵੀ ਦੇਖੋ ਪਿਛਲਾ ਭਾਗ ਸੀਗਾ ਜਿਹੜਾ ਉਹਦਾ, ਉਹ ਨਾਨ ਕਮਰਸ਼ੀਅਲ ਸੀਗਾ, ਸਾਰਾ ਕੁਝ ਜਿਹੜਾ ਉਹ ਇੱਕ ਤਬਾਹ ਹੁੰਦਾ ਢਾਂਚਾ ਦਿਖਾਇਆ, ਪਰ ਪਹਿਲਾ ਪਾਰਟ ਜਿਹੜਾ ਫਿਲਮ ਦਾ ਉਹ ਕਮਰਸ਼ੀਅਲੀ ਰੱਖਿਆ ਸੀਗਾ ਤਾਂ ਕਿ ਪ੍ਰੋਡਿਊਸਰ ਦਾ ਜਿਹੜਾ ਇਨਵੈਸਟਮੈਂਟ ਵਾਲਾ ਸਰਮਾਇਆ ਉਹ ਡੁੱਬੇ ਨਾ। ਤਾਂ ਇੱਕ ਤਰ੍ਹਾਂ ਨਾਲ ਭਾਈ, ਇੱਕ ਤਰ੍ਹਾਂ ਨਾਲ ਕਹੀਏ ਨਾ, ਅਗਲਾ ਗਰੰਟੀ ਲੈਂਦਾ। ਤਾਂ ਕੋਈ ਪ੍ਰੋਡਿਊਸਰ ਅੱਜ ਦੀ ਤਰੀਕ ਦੇ ਵਿੱਚ ਸਾਫ਼ ਸੁਥਰਾ ਮੈਟਰ ਲੈ ਕੇ ਨਹੀਂ ਤਿਆਰ, ਸਾਫ਼ ਸੁਥਰੀਆਂ ਫਿਲਮਾਂ ਦਾ। ਹਾਂ ਠੀਕ ਆ, ਕੁਝ ਫਿਲਮਾਂ ਚੱਲ ਰਹੀਆਂ ਵੀ ਆ, ਪਰ ਪੰਜਾਬੀ ਫਿਲਮ ਇੰਡਸਟਰੀ ਦਾ ਸੱਚ ਇਹ ਆ ਕਿ ਵੱਡੀਆਂ ਪਾਰਟੀਆਂ ਜਿਨ੍ਹਾਂ ਨੇ ਪੈਸਾ ਲਾਉਣਾ ਹੁੰਦਾ 2, 4, 5 ਕਰੋੜ ਰੁਪਈਆ, ਉਹ ਇਹਨਾਂ ਚੀਜ਼ਾਂ ਤੋਂ ਡਰਦੀਆਂ। ਇਨਸਿਕਿਉਰਿਟੀ ਜਿਹਨੂੰ ਆਪਾਂ ਕਹਿ ਦਿੰਦੇ, ਉਹ ਫੀਲ ਹੁੰਦੀ ਆ। ਤਾਂ ਇਹ ਫਿਲਮਾਂ ਦਾ ਹਾਲੇ ਮਿਆਰ ਉੱਥੋਂ ਤੱਕ ਨਹੀਂ ਪਹੁੰਚਿਆ। ਉਹਦਾ ਮਤਲਬ ਇਹ ਆ ਕਿ ਜਿਹੜੀ ਸਾਡੀ ਆਡੀਅנס ਆ, ਉਹਨੂੰ ਹਾਲੇ ਹੋਰ ਦੂਸਰੇ ਲੈਵਲ ਤੇ ਜਾਣਾ ਪਊਗਾ। ਜਿੱਦਾਂ ਅੱਜ ਕੱਲ੍ਹ ਹਿੰਦੀ ਸਿਨੇਮਾ ਤੁਸੀਂ ਦੇਖੋਗੇ ਨਾ, ਰੀਅਲਿਸਟਿਕ ਬਣਦਾ ਪਿਆ ਨਾ, ਕਿ ਉਹ ਸਾਊਥ ਦੇ ਵਿੱਚੋਂ ਕਹਾਣੀਆਂ ਲਿਆ ਰਹੇ, ਅਸਲੀ ਕਹਾਣੀਆਂ ਲਿਆ ਰਹੇ ਆ। ਠੀਕ ਆ, ਉੱਥੇ ਵੀ ਬਹੁਤ ਕੁਝ ਚੱਲਦਾ, ਪਰ ਉਹਨਾਂ ਦੀ ਵੀ ਇੱਕ ਹੈਗੀ ਆ ਮੰਗ ਕਿ ਉਹ ਕਮਰਸ਼ੀਅਲੀ ਸਿਨੇਮਾ ਬਣਾਉਂਦੇ ਆ। ਤਾਂ ਇਹ ਇੱਕ ਮਜਬੂਰੀ ਵੀ ਆ ਸਿਨੇਮੇ ਦੀ, ਇੱਕ ਪ੍ਰੋਡਿਊਸਰ ਦੀ ਕਹਿ ਲਈਏ ਕਿ ਗਰੰਟੀ ਵੀ ਆ। ਇਹਨਾਂ ਕੁ ਤੇ ਚੱਲਦਾ ਭਾਈ। ਬਾਕੀ ਉਹ ਇਸ ਫਿਲਮ ਦੇ ਵਿੱਚ ਵੀ ਜਿੰਨਾ ਕੋਈ ਮੈਸੇਜ ਦਿੱਤਾ ਜਾ ਸਕਦਾ ਇਹ ਦਿੱਤਾ। ਉੱਤੋਂ ਸਾਡੀ ਇੱਕ ਹੋਰ ਆ ਰਹੀ ਆ ਫਿਲਮੀ ਜ਼ਿੰਦਗੀ ਜ਼ਿੰਦਾਬਾਦ, ਉਹ ਵੀ ਇਸੇ ਤਰ੍ਹਾਂ ਦੀ ਫਿਲਮ ਹੈ, ਪਰ ਕਮਰਸ਼ੀਅਲੀ ਤੇ ਭਾਜੀ ਇੰਨਾ ਕੁ ਹੁੰਦਾ ਹੀ ਹੁੰਦਾ। ਜੀ, ਅਗਲੇ ਕਾਲਰ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਪ੍ਰਕਾਸ਼ ਸਿੰਘ ਬਾਦਲ ਜੀ ਇਹਨਾਂ ਨੇ ਅਪੀਲ ਕੀਤੀ ਹੈ ਕਿ ਹਰ ਘਰ ਦੇ ਵਿੱਚ ਇੱਕ ਮੈਂਬਰ ਜਿਹੜਾ ਉਹ ਅਕਾਲੀ ਦਲ ਦਾ ਮੈਂਬਰ ਬਣਿਆ। ਸਾਰੀ ਉਮਰ ਤੇ ਆਪ ਕਿਸੇ ਵੀ ਕੀ ਰਿਹਾ ਕਿ ਪਹਿਲਾਂ ਅਡਵਾਨੀ ਔਰ ਵਾਜਪਾਈ ਜਿਹੜੇ ਹੋਣ ਵਾਲੇ ਆਖੇ ਲੱਗਿਆ ਕੰਮ ਕਰਦੇ ਰਹੇ, ਹੁਣ ਯਾਦ ਆ ਕਿ ਆਪਣੇ ਘਰ ਦੇ ਵਿੱਚ ਕੋਈ ਗੱਲ ਕਰੀਏ ਜਿਹੜਾ ਚੰਗਾ ਆਵਾਜ਼ ਨਹੀਂ ਹਰਬੰਸ ਸਿੰਘ ਜੀ ਤੁਹਾਡੀ ਜਿਹੜੀ ਕਲੀਅਰਲੀ ਜਿਹੜੀ ਸੁਣ ਰਹੀ। ਮੈਨੂੰ ਇੰਨੀ ਕੁ ਗੱਲ ਜਿਹੜੀ ਵਿੱਚ ਥੋੜ੍ਹੀ ਸਮਝ ਲੱਗੀ ਵੀ ਕਹਿੰਦੇ ਵੀ ਜਿਹੜੇ ਅਕਾਲੀ ਦਲ ਵਾਲੇ ਕਹਿੰਦੇ ਹਰ ਇੱਕ ਪਰਿਵਾਰਕ ਮੈਂਬਰ ਨੂੰ, ਹਰ ਇੱਕ ਪਰਿਵਾਰ ਨੂੰ ਵੀ ਇੱਕ ਮੈਂਬਰ ਜ਼ਰੂਰ ਅਕਾਲੀ ਦਲ ਦਾ ਜਿਹੜਾ ਮੈਂਬਰ ਬਣੇ। ਬਾਅਦ ਦੇ ਵਿੱਚ ਆਵਾਜ਼ ਜਿਹੜੀ ਉਹਨਾਂ ਦੀ ਨਹੀਂ ਸੀ ਸੁਣ ਰਹੀ। ਸੋ ਤੁਸੀਂ ਪਲੀਜ਼ ਦੁਬਾਰਾ ਜਿਹੜਾ ਉਹ ਕਾਲ ਕਰਕੇ ਜਿਹੜਾ ਜੀ ਮੈਂ ਦੱਸ ਦਿੰਦਾ ਇਹਨਾਂ ਨੂੰ ਕਿ ਮੈਂਬਰਸ਼ਿਪ ਭਾਰਤੀ ਜਨਤਾ ਪਾਰਟੀ ਨਵੀਂ ਬਣਾ ਰਹੀ ਆ ਤੇ ਅਕਾਲੀ ਉਹਦੇ ਬਰੋਬਰ ਤੇ ਚੱਲਣ ਡਏ ਆ। ਮੈਂਬਰਸ਼ਿਪ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਮੁਕਾਬਲਾ ਹੀ ਹੈ ਇਹਨਾਂ ਦਾ। ਸੋ ਨਵੀਂ ਮੈਂਬਰਸ਼ਿਪ ਬਣਾ ਰਹੇ ਆ ਤੇ ਅਕਾਲੀ ਦਲ ਇਸ ਤਰ੍ਹਾਂ ਕਰਦਾ
ਮੇਰੇ ਖਿਆਲ ਦੇ ਨਾਲ 2 ਸਾਲੀ 3 ਸਾਲੀ ਇਹ ਇਸ ਤਰ੍ਹਾਂ ਦੀ ਮੈਂਬਰਸ਼ਿਪ ਮੁਹਿੰਮ ਜਿਹੜੀ ਆ ਵਿੱਢਦੇ ਆ। ਐਤਕੀ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਦਾਅਵੇ ਤੇ ਦਾਅਵਾ ਕਰੀ ਜਾਂਦੀ ਹੈ ਕਿ ਇੰਨੇ ਦਿਨਾਂ 'ਚ ਅਸੀਂ ਇੰਨੇ ਲੱਖ ਮੈਂਬਰ ਨਵੇਂ ਬਣਾ ਲਏ ਆ, ਤਾਂ ਇਹ ਕਿਤੇ ਨਾ ਕਿਤੇ ਉਸ ਚੀਜ਼ ਤੋਂ ਥੋੜਾ ਜਿਹਾ ਡਰੇ ਵੀ ਆ ਕਿ ਭਾਰਤੀ ਜਨਤਾ ਪਾਰਟੀ ਕਿਤੇ ਕੱਲ ਨੂੰ ਉੱਠ ਕੇ ਸ਼ਰੀਕ ਨਾ ਬਣ ਜਾਵੇ। ਉਹ ਆਂਦੇ ਹੁੰਦੇ ਨਾ ਕਿ ਫਿਰ ਮੁੜ ਕੇ ਕਿਤੇ ਮੰਗਣ ਆਈ ਘਰ ਦੀ ਮਾਲਕਣ ਨਾ ਬਣ ਜਾਵੇ, ਉਹ ਹਾਲ ਕਿਤੇ ਨਾ ਹੋਵੇ। ਉਸ ਚੀਜ਼ ਨੂੰ ਲੈ ਕੇ ਵੀ ਅਕਾਲੀ ਦਲ ਜਿਹੜਾ ਉਹ ਗਰਾਊਂਡ ਤੇ ਵਰਕ ਕਰੀ ਜਾਂਦਾ। ਬਾਕੀ ਅਕਾਲੀ ਹੁਣ ਜਿਸ ਤਰੀਕੇ ਨਾਲ ਕਲੋਜ਼ਰ ਰਿਪੋਰਟ ਆਈ ਆ, ਪ੍ਰੇਮੀ ਵੀ ਉਹਦੇ ਚੋਂ ਸਾਫ਼ ਬਰੀ ਕਰ ਦਿੱਤੇ ਗਏ ਇੱਕ ਵਾਰੀ ਇਨਵੈਸਟੀਗੇਸ਼ਨ ਚੋਂ, ਤਾਂ ਇਹ ਅਕਾਲੀ ਜੇ ਮੰਨ ਲਓ ਇਸ ਚੀਜ਼ ਚੋਂ ਨਿਕਲ ਜਾਂਦੇ ਆ ਤੇ 4-5 ਸਾਲਾਂ 'ਚ ਕੁਝ ਨਹੀਂ ਕਰ ਪਾਉਂਦੇ ਉਹਨਾਂ ਦੇ ਖਿਲਾਫ, ਤਾਂ ਅਕਾਲੀ ਗਰਾਊਂਡ ਤੇ ਮਜ਼ਬੂਤ ਹੋਣਗੇ ਕਿਉਂਕਿ ਤੀਸਰੀ ਧਿਰ ਉਨੀ ਕਮਜ਼ੋਰ ਹੋ ਰਹੀ ਹੈ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਗੁਰਚਰਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਿੰਟੂ ਗੁਰਸਰਨ ਨੂੰ ਹੈਪੀ ਬਰਥਡੇ ਜੀ। ਸ਼ੁਕਰੀਆ ਸਰ, ਸ਼ੁਕਰੀਆ ਜੀ। ਕਿੰਨੇ ਸਾਲਾਂ ਦੇ ਹੋ ਗਏ ਜੀ? ਨਾ ਪੁੱਛੋ ਭਾਜੀ, ਰਹਿਣ ਦੇ ਜੀ। ਸਵਾਲ ਪੁੱਛੋ ਜੀ। ਜੀ ਜੀ ਸਵਾਲ ਮੇਰਾ ਇਹ ਹੈਗਾ, ਤੁਸੀਂ ਜਿਹੜੀ ਗੱਲ ਕੀਤੀ ਆਪਣੇ ਹਾਈ ਕੋਰਟ ਦੇ ਆਰਡਰ ਤੇ ਮੈਂ ਅੰਮ੍ਰਿਤਸਰ ਸ਼ਹਿਰ ਚ ਰਿਹਾ 30 ਸਾਲ ਹੋ ਗਏ ਆ, ਹੁਣ ਤੇ ਚਲ ਇੱਥੇ ਆ ਗਏ ਜੀ। ਉੱਥੇ ਨਾ ਆਪਣੇ ਜਗਰਾਤੇ ਤੇ ਜਿਹੜੇ ਡੀਜੇ ਆ ਮੈਰਿਜ ਪੈਲਸਾਂ ਦੇ, ਇਹ ਤਾਂ ਰਾਤ ਨੂੰ ਸੌਣ ਨਹੀਂ ਦਿੰਦੇ, ਇੰਨਾ ਜ਼ਿਆਦਾ ਕੰਨ ਖਾਂਦੇ ਆ। ਸਾਡੇ ਸ਼ੀਸ਼ੇ ਦੀਆਂ ਬਾਰੀਆਂ ਸ਼ੀਸ਼ੇ ਖੜਕਦੇ ਹੁੰਦੇ ਪੂਰੇ, ਜਿਵੇਂ ਵੱਜਦੇ ਹੁੰਦੇ ਡਰਮ ਜੀ। ਇਹਨਾਂ ਤੇ ਲਾਗੂ ਹੋਣਗੇ। ਵੈਸੇ ਇੱਕ ਵਾਰੀ ਉਦੋਂ ਨਾ DC ਨੇ ਆਰਡਰ ਕੀਤੇ ਸੀਗੇ ਕਿ ਜਿਹੜੇ ਡੀਜੇ ਅਸੀਂ ਬੜਾ ਰੌਲਾ ਪਾਇਆ, ਅਸੀਂ ਕਲੋਨੀ ਵਾਲਿਆਂ ਨੇ ਰੌਲਾ ਪਾਇਆ ਤੇ DC ਨੇ ਆਰਡਰ ਕੀਤੇ ਵੀ ਇਹ 10 ਵਜੇ ਤੋਂ ਬਾਅਦ ਨਹੀਂ ਵੱਜਿਆ ਕਰਨਗੇ। ਪਰ ਉਹ ਪੈਲਸ ਵਾਲਿਆਂ ਦੇ ਪਾਵਰ ਹੀ ਇੰਨੀ, ਪਤਾ ਨਹੀਂ ਪੋਲੀਟੀਕਲ ਆ ਜਾਂ ਪੈਸਾ ਆ ਕੀ ਚੱਕਰ ਆ। ਸਾਡੇ ਲਾਗੇ ਇੱਕ ਥਾਣੇਦਾਰ ਰਹਿੰਦਾ ਹੁੰਦਾ ਸੀ, ਉਹਨੂੰ ਮੈਂ ਕਿਹਾ ਵੀ ਆਹ 10 ਵੱਜ ਗਏ, ਆਹ ਵੇਖ ਲਓ ਹਾਲੇ ਤੱਕ ਬੰਦ ਨਹੀਂ ਹੋਇਆ, ਆਓ ਚਲੀਏ ਬੰਦ ਕਰਾ ਕੇ। ਆਦਾ ਨਹੀਂ ਗੁਰੂਆ, ਉਹਨਾਂ ਨੇ ਅੰਦਰ ਨਹੀਂ ਵੜਨ ਦੇਣਾ ਤੁਹਾਨੂੰ। ਪੁਲਿਸ ਵਾਲੇ ਆਂਦੇ ਤੁਹਾਨੂੰ ਅੰਦਰ ਨਹੀਂ ਵੜਨ ਦੇਣਾ ਤੇ ਤੁਸੀਂ ਬੰਦ ਕਿੱਥੋਂ ਕਰਾ ਲਓਗੇ। ਤੇ ਇਹ ਜਗਰਾਤੇ ਵਾਲੇ ਤੀਜੇ ਦਿਨ ਜਗਰਾਤਾ ਕਿਤੇ ਨਾ ਕਿਸੇ ਗਲੀ 'ਚ ਸ਼ੁਰੂ ਕੀਤਾ ਜਾਂਦਾ, ਇਹ ਕਿਤੇ ਇਹ ਬੰਦ ਹੋ ਜਾਣਗੇ ਮੇਰੇ ਹਿਸਾਬ ਨਾਲ ਮੁਸ਼ਕਲ ਆ। ਦੂਜਾ ਸਵਾਲ ਇਹ ਆ ਕਿ ਤੁਸੀਂ ਤੁਹਾਨੂੰ ਮੈਂ ਅੱਗੇ ਇੱਕ ਵਾਰੀ ਗੱਲ ਕੀਤੀ ਸੀ ਵੋਟਾਂ ਸੰਬੰਧੀ, ਵੀ ਵੋਟਾਂ ਪੈ ਗਈਆਂ ਤੇ ਮਸ਼ੀਨਾਂ ਦੀ ਗਿਣਤੀ ਹੋ ਗਈ ਤੇ ਤੁਸੀਂ ਆਖਿਆ ਸੀਗਾ ਕਿ ਵੀ ਇੱਕ ਜਿਹੜੀਆਂ VVPAT ਤੇ ਜਿਹੜੀ ਪਰਚੀਆਂ ਨਿਕਲਦੀਆਂ ਉਹਨਾਂ ਦੀ ਮਤਲਬ ਕਿ ਮਿਲਾਨ ਹੋ ਗਿਆ ਤੇ ਸਰਕਾਰ ਨੇ ਕਿਹਾ ਵੀ ਕੋਈ ਵੀ ਗਲਤੀ ਨਹੀਂ ਨਿਕਲੀ ਹੈਗੀ, ਸਾਰੀਆਂ ਮਸ਼ੀਨਾਂ ਦੀ ਜਿਹੜੀ ਮਿਲਾਨ ਸਹੀ ਹੋਇਆ। ਤੇ ਤੁਸੀਂ ਕਿਹਾ ਵੀ ਸਰਕਾਰ ਨੇ ਇਹ ਬਿਆਨ ਦੇ ਦਿੱਤਾ। ਜਦੋਂ ਉਹਨਾਂ ਨੇ VVPAT ਤੇ ਪਰਚੀਆਂ ਦੀ ਗਿਣਤੀ ਕੀਤੀ ਸੀ, ਮਿਲਾਨ ਕੀਤਾ ਸੀ, ਕੀ ਉੱਥੇ ਕੋਈ ਪੱਤਰਕਾਰ, ਕੋਈ ਰਿਪੋਰਟਰ, ਕੋਈ ਫਿਲਮ ਗਿਆ ਸੀਗਾ ਰਿਪੋਰਟਰ, ਉਹਨੇ ਜਸਟੀਫਾਈ ਕੀਤਾ ਸੀਗਾ ਵੀ ਹਾਂਜੀ ਇਹ ਬਿਲਕੁਲ ਸਹੀ? ਨਹੀਂ ਸਰ, ਨਹੀਂ। ਜਿਹੜੀ ਇਹ ਗਿਣਤੀ ਹੋਈ ਹੈ ਨਾ, ਉਹ ਗਿਣਤੀ ਉਦਾਂ ਹੀ ਹੋਈ ਹੈ ਜਿੱਦਾਂ ਦੂਸਰਿਆਂ ਦੀ ਗਿਣਤੀ ਹੋਈ ਹੈ ਵੋਟਾਂ ਦੀ, ਮਤਲਬ ਕਿ ਏਜੰਟਾਂ ਦੇ ਸਾਹਮਣੇ, ਪਾਰਟੀਆਂ ਦੇ ਏਜੰਟਾਂ ਦੇ ਸਾਹਮਣੇ। ਤਾਂ ਕਿਉਂਕਿ ਐਤਕੀ ਸੁਪਰੀਮ ਕੋਰਟ ਨੇ ਬਣਾ ਦਿੱਤਾ ਸੀਗਾ ਕਿ ਹਰੇਕ ਹਲਕੇ ਚੋਂ ਜਿਹੜਾ ਮਤਲਬ ਕਿ ਜੋ ਵੀ ਹਲਕਾ ਜਿਹੜਾ ਅਸੈਂਬਲੀ ਹਲਕਾ ਹੁੰਦਾ, ਉਹਦੇ ਚੋਂ 2 ਤੁਸੀਂ ਚੱਕਣੀਆਂ ਮਿਨੀਮਮ, ਤਾਂ 2 ਚੱਕ ਕੇ ਉਹ ਹਰੇਕ ਦਾ ਉਹਨਾਂ ਨੇ ਗਣਿਤ ਕੀਤਾ। ਤਾਂ ਉਹ ਜਿੱਦਾਂ ਆਮ ਆਪਣੀ ਕਾਊਂਟਿੰਗ ਹੁੰਦੀ ਹੈ ਨਾ, ਹਰੇਕ ਪਾਰਟੀ ਦਾ ਨੁਮਾਇੰਦਾ, ਉਹ ਇਸੇ ਤਰ੍ਹਾਂ ਹੀ ਹੋਈ ਆ। ਮਤਲਬ ਕਿ ਉਹ ਅਲੱਗ ਇੱਕ ਤਰ੍ਹਾਂ ਨਾਲ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਕੰਪਲਸਰੀ ਕਰ ਦਿੱਤੀ ਗਈ। ਤਾਂ ਇਹ ਹੋਇਆ ਸੀ ਇਹਨਾਂ ਨੇ ਸ਼ਾਇਦ 50 ਮੰਗੀਆਂ ਸੀਗੀਆਂ ਵਿਰੋਧੀ ਧਿਰ ਵਾਲਿਆਂ ਨੇ ਕਿ ਹਰੇਕ ਹਲਕੇ 'ਚੋਂ 50 ਜਾਂ 20, ਪਤਾ ਨਹੀਂ ਮੈਨੂੰ ਪੱਕਾ ਨਹੀਂ ਪਤਾ, ਇੰਨੀਆਂ ਮੰਗੀਆਂ ਸੀ। ਪਰ ਸੁਪਰੀਮ ਕੋਰਟ ਨੇ ਸ਼ਾਇਦ 2 ਤੱਕ ਹੀ ਰੱਖੀ ਸੀ, ਪਹਿਲਾਂ 1 ਰੱਖਦੇ ਸੀਗੇ। ਤਾਂ ਇਹ ਏਦਾਂ ਹੋਇਆ ਸੀਗਾ ਮਸਲਾ। ਗਿਣਤੀ ਓਦਾਂ ਹੀ ਹੁੰਦੀ ਆ, ਕੋਈ ਪੱਤਰਕਾਰ ਕੋਈ ਅੱਡ ਨਹੀਂ ਸੱਦ ਕੇ ਕੋਈ ਅੱਡ ਪ੍ਰਕਿਰਿਆ ਨਹੀਂ ਹੁੰਦੀ। ਸੋ ਇਹੀ ਆ। ਬਾਕੀ ਮੇਰੀ ਉਮਰ ਦਾ ਤੁਸੀਂ ਪੁੱਛਿਆ ਸੀ, ਬਸ ਇੰਨਾ ਕਿਹਾ ਕਿ 4 ਦਾ ਹਾਕੇ ਸ਼ਾਨਦਾਰ ਢੰਗ ਨਾਲ ਲੰਘੇ ਆ। ਸ਼ਾਨਦਾਰ ਢੰਗ ਤੋਂ ਤੁਹਾਨੂੰ ਪਤਾ ਹੀ ਆ, ਬਸ 4 ਦਾ ਹਾਕਿਆਂ ਦਾ ਹੁਣ ਸਿੱਧਾ ਹਿਸਾਬ ਲਾ ਲਓ, ਉੱਤੇ ਇੱਧਰ ਉੱਧਰ ਇੱਕ ਅੱਧਾ ਘੱਟ ਵੱਧ ਜਾਂਦਾ ਜੀ। ਅਗਲੇ ਕਾਲਰ ਨੇ ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਨੇ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ। ਮੈਂ ਕਹਿੰਦਾ ਵੀ ਇਸ ਸਾਲ 2 ਫਿਲਮਾਂ ਹੋਰ ਸਾਈਨ ਕਰਨ। ਸ਼ੁਕਰੀਆ। ਮੈਂ ਪੁੱਛਣਾ ਹੈ ਵੀ ਜਿਹੜੇ ਕਾਨੂੰਨ ਚੇਂਜ ਕੀਤੇ ਆ, ਜਿਹੜੇ ਹੈਲਮਟ ਜੰਪ ਵਗੈਰਾ ਪੇਪਰ ਵਰਕ, ਇਹ ਮੋਦੀ ਹੈ ਤਾਂ ਮੁਮਕਿਨ ਹੈ ਜਾਂ ਵੈਸੇ ਹੀ ਹੈ? ਤੇ ਨਾਲੇ ਪੁੱਛਣਾ ਜਿਹੜਾ ਗਾਣਿਆਂ ਵਾਲਾ ਕੀਤਾ ਉਹ ਤਾਂ ਫਿਰ ਭੰਬਲ ਭੂਸੇ 'ਚ ਰਹਿਣਾ, ਉਹ ਤਾਂ ਪਹਿਲੋਂ ਸੈਂਸਰ ਬੋਰਡ ਤੋਂ ਪਾਸ ਹੀ ਨਹੀਂ ਹੋਣੇ ਚਾਹੀਦੇ ਗਾਣੇ ਪਹਿਲੋਂ। ਓਕੇ ਜੀ। ਗਾਣਿਆਂ ਲਈ ਸੈਂਸਰ ਨਹੀਂ ਹੁੰਦਾ, ਕੋਈ ਵੀ ਸੈਂਸਰ ਨਹੀਂ ਹੁੰਦਾ ਗਾਣਿਆਂ ਲਈ, ਕੋਈ ਸੈਂਸਰ ਨਹੀਂ ਹੈ। ਇਹ ਫਿਲਮਾਂ ਲਈ ਹੀ ਬਣਾ ਰੱਖਿਆ। ਫਿਲਮਾਂ ਵਾਲੇ ਟਾਈਟਲ ਹੁੰਦੇ ਆ। ਹੁਣ ਦੇਖੋ ਫਿਲਮ ਦੇ ਵਿੱਚ ਕੀ ਆ ਕਿ ਬਹੁਤ ਇੰਨੀਆਂ ਪਾਬੰਦੀਆਂ ਨਾ ਭਾਜੀ, ਤੁਸੀਂ ਫਿਲਮ ਬਣਾ ਸਕਦੇ ਹੋ ਪਰ ਜਦੋਂ ਸੈਂਸਰ 'ਚ ਜਾਂਦੇ ਹੋ ਨਾ, ਵਾਟ ਲੱਗ ਜਾਂਦੀ ਹੈ ਤੁਹਾਡੀ, ਵਾਟ ਲੱਗ ਜਾਂਦੀ ਹੈ। ਕੋਈ ਆ ਕੱਟ ਦਿਖਾਤਾ, ਆ ਹੋ ਗਿਆ, ਉਹ ਹੋ ਗਿਆ, ਉਹ ਹੋ ਗਿਆ,
ਮਤਲਬ ਕਿ ਜੋ ਜਹਾਨ ਦਾ ਇਹਨਾਂ ਨੇ ਪਾਬੰਦੀਆਂ ਵਾਲਾ ਗੁੱਛਾ ਉੱਥੇ ਸੁੱਟ ਦੇਣਾ, ਐ ਨਹੀਂ ਐ ਕਰੋ। ਕਿੰਨੀਆਂ ਆਪਣੀਆਂ ਪੰਜਾਬੀ ਫਿਲਮਾਂ ਆਈਆਂ ਸਿੱਖ ਸੰਘਰਸ਼ ਤੇ ਆਈਆਂ, ਬੈਨ ਕਰ ਦਿੱਤੀਆਂ ਗਈਆਂ, ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਬੈਨ। ਤਾਂ ਕਹਿਣ ਦਾ ਮਤਲਬ ਹੈ ਕਿ ਫਿਲਮਾਂ ਲਈ ਤਾਂ ਬਹੁਤ ਬਰੀਕ ਛਾਨਣਾ ਵਾ, ਬਹੁਤ ਬਰੀਕ ਛਾਨਣਾ। ਹਲਕਾ ਜਿਹਾ ਖੂਨ ਨਿਕਲ ਆਇਆ, ਮਤਲਬ ਗੋਲੀ ਵੱਜਦਾ, ਉਹ ਤੁਸੀਂ ਦਿਖਾ ਦਿੱਤਾ, ਸ਼ਾਰਪ ਕੱਟ ਦਿਖਾ ਦਿੱਤਾ, ਉਸ ਵੇਲੇ ਤੁਹਾਡਾ ਸਰਟੀਫਿਕੇਟ ਬਦਲ ਦਿੰਦੇ ਆ। ਪਰ ਗਾਣਿਆਂ ਵਾਸਤੇ ਖੁੱਲਾ ਕੰਮ ਆ, ਗਾਣੇ ਵਾਸਤੇ ਤਾਂ ਹੁਣ ਕੰਮ ਹੀ ਸੌਖਾ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਗਾਣਾ ਤਿਆਰ ਵੀ ਕੰਪਿਊਟਰ ਤੇ ਹੋ ਜਾਂਦਾ, ਤੇ ਗਾਣਾ ਪੈ ਵੀ ਕੰਪਿਊਟਰ ਤੇ ਜਾਂਦਾ, ਤੇ ਗਾਣਾ ਹਿੱਟ ਵੀ ਕੰਪਿਊਟਰ ਤੇ ਹੋ ਜਾਂਦਾ, ਮੁੱਲ ਦੇ ਵਿਊਜ਼ ਵੀ ਆ ਜਾਂਦੇ ਆ। ਸਾਰਾ ਕੁਝ ਗਾਣਿਆਂ ਦਾ ਤਾਂ ਕੰਮ ਖੁੱਲਾ, ਸਾਰਾ ਕੁਝ ਕੰਪਿਊਟਰ ਤੇ ਹੋ ਜਾਂਦਾ ਅੱਜ ਕੱਲ। ਇੱਥੇ ਸੈਂਸਰ ਵਾਲਾ ਤੇ ਮਸਲਾ ਹੀ ਹੈ ਨਹੀਂਗਾ। ਪਰ ਦੇਖੋ ਇੰਪਲੀਮੈਂਟ ਹੋਣ ਚੀਜ਼ਾਂ ਤੇ, ਜਿਵੇਂ ਅੱਗੇ ਪਿਛਲੇ ਭਾਈ ਸਾਹਿਬ ਨੇ ਕਿਹਾ, ਅੰਮ੍ਰਿਤਸਰੀਏ ਵੀਰ ਨੇ, ਕਿ ਦੇਖੋ ਜਦੋਂ ਪਾਬੰਦੀ ਪਹਿਲਾਂ ਹੀ ਆ, ਇਹ ਪਾਬੰਦੀ ਨਵੀਂ ਨਹੀਂ ਲੱਗੀ ਹੈ ਜਿੱਦਾਂ ਹੁਣ ਡੀਜੇ ਵਾਲੀ, ਜਾਂ ਹੁਕਮ ਕੋਈ ਨਵੇਂ ਨਹੀਂ ਸੀ ਹੋਏ ਜੋ ਧਾਰਮਿਕ ਸਥਾਨਾਂ ਵਾਸਤੇ। ਗੱਲ ਤੇ ਇੰਪਲੀਮੈਂਟ ਕਰਨ ਦੀ ਆ ਕਿ ਤੁਸੀਂ ਉਹਨੂੰ ਲਾਗੂ ਕਿਸ ਤਰ੍ਹਾਂ ਕਰਦੇ ਹੋ। ਤਾਂ ਹੁੰਦਾ ਇਹੀ ਆ, ਪੈਲਸਾਂ ਵਾਲੇ ਜਿਹੜੇ ਆ ਉਹ ਤਕੜੇ ਬੰਦੇ ਹੁੰਦੇ, ਤਕੜਿਆਂ ਦਾ ਹੀ ਪੈਲਸ ਹੁੰਦਾ, ਤਾਂ ਉਹ ਰਲ ਮਿਲ ਕੇ ਚੱਲ ਜਾਂਦੇ ਆ। ਫਿਰ ਰੌਲਾ ਇਹ ਹੁੰਦਾ ਕਿ ਜਿੱਦਾਂ ਹੁਣ ਜਗਰਾਤੇ ਵਾਲੇ ਆ, ਜੇ ਮਾੜਾ ਬੰਦਾ ਮਾਤੜ ਉਹਨਾਂ ਨੂੰ ਬੰਦ ਕਰਾਉਣ ਵੀ ਚਲੇ ਗਿਆ, ਕਾਨੂੰਨ ਉਹ ਲੈ ਕੇ ਵੀ ਚੱਲ ਗਿਆ ਨਾਲ, ਉਹਨਾਂ ਨੇ ਤੇ ਛਿੱਤਰ ਮਾਰ ਮਾਰ ਕੇ ਕਾਨੂੰਨ ਦੀ ਵੀ ਤੇ ਨਾਲ ਬੰਦੇ ਦੀ ਵੀ ਲੰਬ ਕੱਢ ਦੇਣੀ ਹੈ ਕਿ ਤੂੰ ਕੌਣ ਹੁੰਦਾ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਵਾਲਾ। ਜੀ ਜੀ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਤੇ ਸਤਿ ਸ਼੍ਰੀ ਅਕਾਲ ਮਿੰਟੂ ਗੁਰਸਰੀਆ ਵੀਰ ਜੀ, ਤੇ ਜਨਮ ਦਿਨ ਦੀਆਂ ਵੀਰ ਜੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ ਹੁਣ ਵੀਰ ਜੀ ਜਨਮ ਦਿਨ ਦੀਆਂ। ਸ਼ੁਕਰੀਆ ਜੀ ਭਾਈ। ਮੈਂ ਸਿਰਫ ਇਸੇ ਕਰਕੇ ਕਾਲ ਕੀਤੀ ਕਿਉਂਕਿ ਖਬਰਾਂ ਦਾ ਭਾਜੀ ਤੁਹਾਡਾ ਕੋਈ ਜਵਾਬ ਹੀ ਨਹੀਂ ਗਾ, ਲਾਜਵਾਬ ਹੈ। ਧੰਨਵਾਦ। ਬਾਕੀ ਤੁਹਾਡੀ ਦੂਜੀ ਮੂਵੀ ਦਾ ਇੰਤਜ਼ਾਰ ਰਹੇਗਾ ਮਿੰਟੂ ਵੀਰ ਜੀ, ਤੇ ਜਨਮ ਦਿਨ ਦੀ ਜ਼ਰੂਰ ਦੇਖਿਓ ਭਾਜੀ, ਜ਼ਰੂਰ ਦੇਖਿਓ। ਬੜੀ ਮਿਹਰਬਾਨੀ। ਤੇ ਮਿੰਟੂ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ, ਤੇ ਬਹੁਤ ਬਹੁਤ ਧੰਨਵਾਦ। ਜਿਆਦਾ ਤੇ ਹੁਣ ਵਧਾਈ ਵਾਲਾ ਸਿਲਸਿਲਾ ਤੇ ਜਾਂ ਫਿਲਮ ਵਾਲੀ ਐਡਵਰਟਾਈਜ਼ਮੈਂਟ ਚੱਲਦੀ ਹੈ। ਜੀ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ। ਸ਼ੁਕਰੀਆ ਸਾਰਿਆਂ ਦਾ, ਸ਼ੁਕਰੀਆ ਜੀ, ਜਿਉਂਦੇ ਵਾਸਤੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ट्रकिंग कंपनी